ਲੈ ਵਾਹ ਬਈ ਵਾਹ 16 ਪੜਿਆ ਮੁੰਡਾ ਜੀ ਆਪਦੇ ਡੇਰੇ ਦੇ ਉੱਤੇ ਇੱਕ ਰੌਣਕ ਬਣਾ ਕੇ ਕਾਰੋਬਾਰ ਬਣਾ ਕੇ ਬੈਠਾ ਤੇ ਕਾਰੋਬਾਰ ਤੁਸੀਂ ਇਸ ਟਾਈਮ ਸਾਡੇ ਮਗਰ ਦੇਖ ਰਹੇ ਆ। ਮੁਰਗੀਆਂ ਰੱਖੀਆਂ ਦੇਸੀ ਤਰੀਕੇ ਨਾਲ, ਜਿੱਦਾਂ ਆਪਾਂ ਸੋਚ ਵੀ ਨਹੀਂ ਸਕਦੇ। ਮੁਰਗੀਆਂ ਜਿੱਦਾਂ ਬੰਦੇ ਬੱਕਰੀਆਂ ਚਰਾਣ ਨਿਕਲਦੇ ਆ ਨਾ, ਆ ਪਿਛਲੇ ਟਾਈਮ ਲੋਡੇ ਵਾਲੇ ਇਸ ਟਾਈਮ ਇਹਦੀਆਂ ਮੁਰਗੀਆਂ ਚਰਨ ਵਾਸਤੇ ਖੇਤਾਂ 'ਚ ਨਿਕਲਦੀਆਂ। ਹਰ ਪਾਸੇ ਹੁਣ ਤੁਹਾਨੂੰ ਮੁਰਗੀਆਂ ਹੀ ਦਿਖਣੀਆਂ। ਉਹ ਦੱਸ ਰਿਹਾ ਮੁੰਡਾ ਵੀ ਜਦੋਂ ਪਹਿਲਾਂ ਸ਼ੁਰੂ ਕੀਤਾ ਨਾ ਇੱਕ ਨਿੱਕਾ ਜਿਹਾ ਬਰਾਂਡਾ ਸੀ ਤੇ ਕਹਿੰਦਾ ਵੀ ਇਹਨਾਂ ਦੇ ਵਿੱਚੋਂ ਹੀ ਕਮਾ ਕੇ ਤੇ ਆ ਮਾਸ਼ਾਅੱਲਾ ਇੰਨੀ ਥਾਂ ਬਣਾਈ ਹੈ। ਅਲਹਮਦੁਲਿਲਾ ਜੀ ਕੰਮ ਬੜਾ ਬਿਹਤਰੀਨ ਆਇਆ। 2 ਲੱਖ ਦੀ ਮੈਂ ਨੌਕਰੀ ਛੱਡ ਕੇ ਆਇਆ ਅੱਛਾ ਤੇ ਅਲਹਮਦੁਲਿਲਾ ਸ਼ੁਕਰ ਹੈ ਅੱਲਾ ਦਾ। ਅੱਲਾ ਦੀ ਜ਼ਾਤ ਨੇ ਹਦਾਇਤ ਦਿੱਤੀ ਹੈ ਤੇ ਇਸ ਫਾਰਮਿੰਗ ਵਾਲੇ ਪਾਸੇ ਆ ਗਏ ਆ ਜੀ। ਅੱਛਾ ਕੱਟ ਕਾਲੀਆਂ ਅੱਖਾਂ ਜੀ, ਹਾਂ ਚੌੜਾ ਮੱਥਾ ਤੇ ਮੱਥੇ ਤੇ ਦੇਖੋ ਹੈ ਹੀ ਪੂਰਾ ਨਾਗ ਆਏ ਜੀ। ਆ ਕਾਲੀ ਜ਼ੁਬਾਨ ਮਾਸ਼ਾਅੱਲਾ ਝੋਟਾ ਬਹੁਤ ਚੰਗਾ ਜੀ। ਅੱਛਾ ਮੱਥਾ ਵੀ ਕਾਲਾ, ਅੱਖਾਂ ਵੀ ਕਾਲੀਆਂ, ਪੂਛਲ ਦੇ ਉੱਤੇ ਫੁੱਲੀ ਹੈ ਜੀ। अस्सलाम वालेकुम जी। ਸਿਆਣੇ ਕਹਿੰਦੇ ਆ ਵੀ ਨਾਨੀ ਅੱਗੇ ਮਾਮੇ ਦੀ ਬਦਖੋਈ ਨਹੀਂ ਕਰੀਦੀ, ਵੀ ਜਿੱਦਾਂ ਨਾਨੀ ਅੱਗੇ ਮਾਮੇ ਦੀ ਕਾਹਦੀ ਬਦਖੋਈ, ਇਦਾਂ ਹੀ ਜਿਹੜਾ ਤੁਸੀਂ ਤੁਹਾਡਾ ਰੋਜ਼ੀ ਦਾ ਵਸੀਲਾ ਹੋਵੇ, ਜਿਹੜਾ ਤੁਹਾਡਾ ਕਾਰੋਬਾਰ ਆ, ਜੋ ਵੀ ਕਰਤਬ ਹੋਵੇ, ਉਹਦੀ ਬਦਖੋਈ ਵੀ ਨਹੀਂ ਕਰੀਦੀ। ਮੈਂ ਕਹਿੰਦਾ ਜੇ ਬੰਦਾ ਆਪ ਦੇ ਰਿਜ਼ਕ ਦੀ ਬਦਖੋਈ ਕਰੇ ਨਾ ਤੇ ਜੇ ਉਹ ਹਰਾਮ ਨਹੀਂ ਤਾਂ ਮਕਰੂਹ ਜ਼ਰੂਰ ਹੁੰਦਾ। ਵੀ ਜਿੱਥੋਂ ਜਿਹੜੇ ਵੀ ਹੀਲੇ ਵਸੀਲੇ ਨਾਲ ਤੁਹਾਨੂੰ ਰੋਜ਼ੀ ਮਿਲ ਰਹੀ ਆ, ਤੁਸੀਂ ਉਹਨੂੰ ਚੰਗਾ ਜਾਣੋ। ਚੰਗਾ ਤੁਸੀਂ ਨਹੀਂ ਉਹਨੂੰ ਇੱਜ਼ਤ ਨਹੀਂ ਦਿਓਗੇ ਤੇ ਫਿਰ ਦੁਆ ਕਿੱਦਾਂ ਦਊਗਾ। ਜਿਹੜੀ ਸਾਡੀ ਰਹਿਤਲ ਬੈਤਲ ਆ, ਜਿਹੜੀ ਜੂਨ ਰੱਬ ਨੇ ਸਾਨੂੰ ਦਿੱਤੀ ਆ, ਜਿਹੜੀ ਪਿੰਡਾਂ ਥਾਵਾਂ ਦੇ ਵਿੱਚ ਤੁਸੀਂ ਦੇਖੋ ਵੀ ਸਿਰਫ ਖੇਤਾਂ ਦੇ ਵਿੱਚ ਤੁਸੀਂ ਇੱਕ ਬੋਰਡ ਲਾਣਾ ਤੇ ਆਪ ਦਾ ਡੇਰਾ ਡੰਡਾ ਬਣਾ ਕੇ ਬਹਿਣਾ, ਉਹਦੇ ਨਾਲ ਫਿਰ ਕਈ ਰਾਹ ਨਿਕਲਦੇ ਆ। ਜਿੱਦਾਂ ਸਿਆਣੇ ਕਹਿੰਦੇ ਨਾ ਵੀ ਜਦੋਂ ਬੰਦਾ ਦੇਸ਼ ਤੋਂ ਦੂਰ ਜਾਂਦਾ ਫਿਰ ਕਈ ਰਾਹ ਲੱਭਦੇ ਆ, ਬੰਦੇ ਨੂੰ ਮੱਤਾਂ ਕਈ ਲੱਭਦੀਆਂ ਵੀ ਕਿਹੜੀਆਂ ਕਿਹੜੀਆਂ ਮੈਂ ਕਿਤੇ ਗਲਤੀਆਂ ਕਰਕੇ ਆਇਆ ਤੇ ਕਿਹੜੀਆਂ ਮੈਂ ਨਹੀਂ ਕਰਨੀਆਂ। ਜਦੋਂ ਤੁਸੀਂ ਖੇਤਾਂ ਦੇ ਵਿੱਚ ਡੇਰਾ ਪਾ ਲੈਂਦੇ ਆ ਨਾ, ਢਾਰੀ ਪਾ ਲੈਂਦੇ ਆ, ਖੂਹ ਤੇ ਆ ਜਾਂਦੇ ਆ ਮਾਲ ਡੰਗਰ ਲੈ ਕੇ, ਉੱਥੋਂ ਫਿਰ ਕਈ ਰਾਹਾਂ ਨਿਕਲਦੀਆਂ। ਇੱਕ ਰਾਹ ਤੁਹਾਨੂੰ ਅੱਜ ਕਾਰੋਬਾਰ ਦੀ ਗੱਲ ਕਰਦਾ ਵੀ ਕਾਰੋਬਾਰ ਰੋਜ਼ੀ ਦੇ ਵਸੀਲੇ ਡੇਰਿਆਂ ਨਾਲ ਕਿੱਦਾਂ ਜੁੜੇ ਹੋਏ ਆ। ਲੈ ਇੰਨੀ ਗੱਲ ਤੁਹਾਨੂੰ ਦਿਖਾਉਣ ਵਾਸਤੇ ਨਾ ਵੀ ਸਾਡੇ ਜਿਹੜੀ ਰੱਬ ਨੇ ਸਾਡੇ ਤੇ ਰਹਿਮਤ ਕੀਤੀ ਹੋਈ ਹੈ, ਸਾਡੇ ਪੰਜਾਬ ਦੇ ਜਦੋਂ ਖੇਤਾਂ ਦੇ ਵਿੱਚ ਖੂਹ ਦੇ ਉੱਤੇ ਅਸੀਂ ਆਪ ਦਾ ਡੇਰਾ ਡੰਡਾ ਬਣਾ ਲੈਂਦੇ ਆ, ਫਿਰ ਕਿੰਨੇ ਕੰਮ ਸਾਡੇ ਨਾਲ ਜੁੜ ਜਾਂਦੇ ਆ। ਕਿਹੜੇ ਕਿਹੜੇ ਕੰਮ ਆ ਜਿਹੜੇ ਅਸੀਂ ਕਰ ਸਕਦੇ ਆ, ਉਹ ਅੱਗੇ ਸਾਡੀ ਆਪ ਦੀ ਮਰਜ਼ੀ ਆ ਵੀ ਅਸੀਂ ਮਾਲ ਡੰਗਰ ਰੱਖੀਏ, ਫਸਲਵਾੜੀ ਕਰੀਏ ਜਾਂ ਜੋ ਵੀ ਕਰੀਏ। ਇਦਾਂ ਦਾ ਹੀ ਇੱਕ ਕੰਮ ਜਿਹੜਾ ਸਾਡੀ ਰਹਿਤਲ ਬੈਤਲ ਨਾਲ ਜੁੜਿਆ, ਅਸੀਂ ਆਪਣੀ ਰਹਿਤਲ ਬੈਤਲ ਨੂੰ ਕਿੱਦਾਂ ਮਾੜਾ ਕਹਿ ਦਈਏ। ਸਾਡੀ ਇਹੀ ਜੂਨ ਸਾਡੀ ਰੋਜ਼ੀ ਆ, ਇਹੀ ਸਾਡੀ ਇੱਜ਼ਤ ਆ, ਇਹੀ ਸਾਡਾ ਮਾਣ ਆ। ਜਿਹੜੇ ਆ ਪੁਰਾਣੇ ਬੋਰਡਾਂ ਦੇ ਡੇਰੇ ਆ ਨਾ ਤੇ ਹੇਠਾਂ ਮਾਲ ਖਲੋਤਾ, ਇਹ ਸਾਡੀ ਸ਼ਾਨ ਆ ਤੇ ਇਹੀ ਸਾਡਾ ਰੋਜ਼ੀ ਦਾ ਵਸੀਲਾ। ਹੁਣ ਇਦਾਂ ਹੀ ਇੱਕ ਡੇਰੇ ਤੇ ਅਸੀਂ ਪਹੁੰਚੇ ਆ, ਇੱਕ ਨਵੀਂ ਗੱਲ ਤੁਹਾਨੂੰ ਦਿਖਾਉਣ ਵਾਸਤੇ, ਇੱਕ ਨਵੀਂ ਰਾਹ ਦਿਖਾਉਣ ਵਾਸਤੇ। ਜਿਹੜੇ ਡੇਰੇ ਡੰਡਿਆਂ ਵਾਲੇ ਬੈਠੇ ਆ ਉਹਨਾਂ ਨੂੰ ਇਹ ਗੱਲ ਦਿਮਾਗ 'ਚ ਵੀ ਹੈ ਨਹੀਂ ਵੀ ਯਾਰ ਇਦਾਂ ਵੀ ਹੋ ਜਾਂਦਾ। ਡੇਰਿਆਂ ਤੇ ਮੱਝਾਂ ਰੱਖੀਆਂ ਤੁਸੀਂ ਬੜੀ ਵਾਰੀ ਦੇਖੀਆਂ, ਅੱਜ ਡੇਰੇ ਦੇ ਉੱਤੇ ਮੁਰਗੀਆਂ ਰੱਖੀਆਂ ਤੁਹਾਨੂੰ ਵਿਖਾਉਂਦੇ ਆ। ਤੇ ਮੁਰਗੀਆਂ ਕਿਹੜੇ ਹਿਸਾਬ ਨਾਲ ਮੁੰਡੇ ਨੇ ਰੱਖੀਆਂ ਹੋਈਆਂ ਇਹ ਵੀ ਤੁਹਾਨੂੰ ਸਾਰੀ ਗੱਲਬਾਤ ਇੱਚੀ ਮਿੱਚੀ ਪੁੱਛ ਕੇ ਦੱਸਦੇ। अस्सलाम वालेकुम जी। ਕੀ ਨਾਮ ਆ ਜੀ ਤੁਹਾਡਾ? ਸ਼ਾਹਦ ਇਕਬਾਲ। ਸ਼ਾਹਦ ਇਕਬਾਲ ਸਾਹਿਬ। ਹਾਂਜੀ। ਆਪਾਂ ਕਿਹੜੀ ਜੂਝ ਖਲੋਤੇ ਹਾਂ ਜੀ ਇਸ ਟਾਈਮ? ਆਪਾਂ 449 ਪਿੰਡ ਤੇ ਖਲੋਤੇ ਹਾਂ ਜੀ, ਤਾਂਦਲੇ ਦੀ ਤਹਿਸੀਲ। 449 ਗਾਹਬੇ ਜੀ, ਇਹ ਗੁਜਰਾਂ ਦਾ ਪਿੰਡ ਆ, ਬੜਾ ਸੋਹਣਾ ਪਿੰਡ ਆ, ਬੜੇ ਸੁਲਝੇ ਲੋਕ ਆ ਇੱਥੇ ਦੇ ਤੇ ਉਹਦੇ ਰਕਬੇ ਦੇ ਵਿੱਚ ਅਸੀਂ ਇੱਕ ਡੇਰੇ ਤੇ ਖਲੋਤੇ ਹਾਂ ਸ਼ਾਹਦ ਇਕਬਾਲ ਸਾਹਿਬ ਦੇ। ਸ਼ਾਹਦ ਇਕਬਾਲ ਸਾਹਿਬ, ਜਿਹੜਾ ਤੁਸੀਂ ਆ ਸ਼ੌਕ ਅੱਜ ਸਾਨੂੰ ਲੱਗੇ ਆ ਦਿਖਾਣ, ਇਹ ਤੁਹਾਡਾ ਕਿੰਨਾ ਪੁਰਾਣਾ ਜੀ ਮੁਰਗੀਆਂ ਦਾ? ਇਹ ਮੈਂ 2023 ਵਿੱਚ ਸਟਾਰਟ ਕੀਤਾ। 2023 ਚ? 2000 ਥੋੜਾ ਜਿਹਾ ਉੱਚਾ ਬੋਲਿਓ ਜੀ। 2023 ਵਿੱਚ ਮੈਂ BS ਵੀ ਕਰ ਰਿਹਾ, BSCS। ਅੱਛਾ। ਲਾਸਟ ਸਮੈਸਟਰ ਆ ਉਦੋਂ ਇਹ ਕੰਮ ਸਟਾਰਟ ਕੀਤਾ। ਅੱਛਾ ਮਾਸ਼ਾਅੱਲਾ। ਕਿੰਨੇ ਪੜ੍ਹੇ ਜੀ ਤੁਸੀਂ? ਮੈਂ 16 ਪੜ੍ਹਿਆ। ਲੈ ਵਾਹ ਬਈ ਵਾਹ 16 ਪੜਿਆ ਮੁੰਡਾ ਜੀ ਆਪਦੇ ਡੇਰੇ ਦੇ ਉੱਤੇ ਇੱਕ ਰੌਣਕ ਬਣਾ ਕੇ ਕਾਰੋਬਾਰ ਬਣਾ ਕੇ ਬੈਠਾ ਤੇ ਕਾਰੋਬਾਰ ਤੁਸੀਂ ਇਸ ਟਾਈਮ ਸਾਡੇ ਮਗਰ ਦੇਖ ਰਹੇ ਆ। ਮੁਰਗੀਆਂ ਰੱਖੀਆਂ ਦੇਸੀ ਤਰੀਕੇ ਨਾਲ, ਜਿੱਦਾਂ ਆਪਾਂ ਸੋਚ ਵੀ ਨਹੀਂ ਸਕਦੇ। ਮੁਰਗੀਆਂ ਜਿੱਦਾਂ ਬੰਦੇ ਬੱਕਰੀਆਂ ਚਰਾਣ ਨਿਕਲਦੇ ਆ ਨਾ, ਆ ਪਿਛਲੇ ਟਾਈਮ ਲੋਡੇ ਵਾਲੇ ਇਸ ਟਾਈਮ ਇਹਦੀਆਂ ਮੁਰਗੀਆਂ ਚਰਨ ਵਾਸਤੇ ਖੇਤਾਂ 'ਚ ਨਿਕਲਦੀਆਂ। ਹਰ ਪਾਸੇ ਹੁਣ ਤੁਹਾਨੂੰ ਮੁਰਗੀਆਂ ਹੀ ਦਿਖਣੀਆਂ। ਵੱਖਰੀ ਥਾਂ ਬਣਾਈ ਹੋਈ ਆ ਇਹਨਾਂ ਦਾ ਉਂਝ ਰੱਖਣ ਵਾਸਤੇ ਤੇ ਜਦੋਂ ਖੇਤਾਂ ਦੇ ਵਿੱਚ ਛੱਡਦੇ ਆ ਤੇ ਸਾਰੇ ਖੇਤਾਂ 'ਚ ਫਿਰਦੀਆਂ। ਸ਼ਾਹਦ ਇਕਬਾਲ ਸਾਹਿਬ, ਤੁਸੀਂ 16 ਕਿੰਨਾ ਟਾਈਮ ਹੋ ਗਿਆ ਤੁਹਾਨੂੰ 16 ਕੀਤੀਆਂ? ਮੇਰਾ 2023 ਦਾ ਫ੍ਰੀ ਹੋ ਗਿਆ। ਅੱਛਾ 2023 ਦੇ ਵਿੱਚ 16 ਜਮਾਤਾਂ ਪੂਰੀਆਂ ਹੋ ਗਈਆਂ ਹੋ ਮਾਸ਼ਾਅੱਲਾ। ਤੇ ਪੜ੍ਹ ਲਿਖ ਕੇ ਬੰਦੇ ਨੌਕਰੀਆਂ ਨੂੰ ਭੱਜਦੇ, ਬੰਦੇ ਬਾਹਰਲੇ ਮੁਲਕਾਂ ਨੂੰ ਭੱਜਦੇ, ਤੁਹਾਡੇ ਕਿੱਦਾਂ ਦਿਮਾਗ 'ਚ ਆਈ ਵੀ ਯਾਰ ਮੈਂ ਆਪ ਦੇ ਡੇਰੇ ਤੇ ਕੋਈ ਐਸਾ ਕੰਮ ਕਰਾਂ? ਮੇਰਾ ਸਟੱਡੀ ਦੇ ਦੌਰਾਨ ਹੀ ਮੈਂ ਇੱਕ ਦਫਲਾ ਕੱਢਿਆ ਸੀ ਜਾਨਵਰ ਦਾ। ਅੱਛਾ। ਮੈਨੂੰ ਨੌਕਰੀ ਨਾਲ ਇਹ ਕੰਮ ਬੈਸਟ ਲੱਗਾ। ਵਾਹ ਵਾਹ। ਕਹਿੰਦਾ ਪੜ੍ਹਾਈ ਦੇ ਵਿੱਚ ਹੀ ਵਾਹ ਪਤਾ ਲੱਗ ਗਿਆ ਵੀ ਕੰਮ ਠੀਕ ਹੈ ਜੀ। ਕਰਨ ਨਾਲ ਹੀ ਪਤਾ ਲੱਗਦਾ। ਬਿਲਕੁਲ। ਮੰਜੇ ਤੇ ਬਹਿ ਕੇ ਜਾਂ ਗੱਲਾਂ ਕਰਨ ਨਾਲ ਨਹੀਂ, ਕਰਨ ਨਾਲ ਪਤਾ ਲੱਗਦਾ ਵੀ ਕੰਮ ਠੀਕ ਆ। ਤੇ ਇਸ ਟਾਈਮ ਇਹਨਾਂ ਦੀ ਉਮਰ ਕਿੰਨੀ ਹੈ ਜੀ ਜਿਹੜੇ ਅਸੀਂ ਬੱਚਾ ਦੇਖ ਰਹੇ ਹਾਂ? ਇਹ ਤਕਰੀਬਨ 2 ਮਹੀਨੇ ਤੇ ਕੋਈ 17-18 ਦਿਨ ਦਾ ਜਾਨਵਰ। ਅੱਛਾ ਮਾਸ਼ਾਅੱਲਾ। ਅੱਛਾ ਸ਼ਾਹਦ ਸਾਹਿਬ, ਤੁਸੀਂ ਇੱਕ ਵਾਰੀ ਸਾਨੂੰ ਦੱਸੋ ਵੀ ਇਹ ਕੰਮ ਹੈ ਕੀ ਅਸਲ 'ਚ? ਇਹ ਕੀ ਕੰਮ ਆ, ਇਹ ਕੀ ਇਹਦੀ ਆਮਦਨ ਆ, ਕੀ ਤੁਸੀਂ ਕਰ ਰਹੇ? ਮੇਰਾ ਤੇ ਇਹ ਸੀ ਨਾ ਕਿ ਮੈਂ ਜਾਨਵਰ ਮੁਰਗੀ ਤਿਆਰ ਕਰਨੀ ਹੁੰਦੀ ਹੈ। ਇੱਕ ਦਿਨ ਦਾ ਚੂਜ਼ਾ ਲੈਣਾ,
ਸੂਦਾ ਲੈ ਕੇ ਉਹਨੂੰ ਲਗਭਗ ਕੋਈ 3 ਤੋਂ 4 ਮਹੀਨੇ ਜਿਸ ਟਾਈਮ ਜਾਨਵਰ ਨੇ ਆਂਡਾ ਸਟਾਰਟ ਕਰ ਲੈਣਾ ਨਾ ਪ੍ਰੋਡਕਸ਼ਨ ਤੇ ਆ ਜਾਣਾ ਉਸ ਟਾਈਮ ਸੇਲ ਕਰਦੇ ਹਾਂ। ਅੱਛਾ, ਇੱਕ ਦਿਨ ਦਾ ਬੱਚਾ ਲੈ ਕੇ 3 ਮਹੀਨੇ ਰੱਖਣਾ? 3 ਤੋਂ 4 ਮਹੀਨੇ। 3 ਤੋਂ 4 ਮਹੀਨੇ ਪਾਲਣਾ। ਤੇ ਜਦੋਂ ਹੁਣ ਕਿੰਨੇ ਕੁ ਦਿਨ ਰਹਿ ਗਏ ਹੁਣ ਇਹਨਾਂ ਦੇ ਵੇਚਣ? ਇਹ ਹੋਰ ਮਹੀਨੇ ਡੇਢ ਤੱਕ ਇਨਸ਼ਾਅੱਲਾ ਆਂਡੇ ਤੇ ਆ ਜਾਏਗਾ। ਹਾਂ ਫਿਰ ਕੋ ਲਗਭਗ 10-15 ਦਿਨ ਸੇਲ ਕਰਦੇ ਆ ਲੱਗ ਜਾਂਦੇ ਜੀ। ਅੱਛਾ। ਟੋਟਲ 4-5 ਮਹੀਨੇ ਦਾ ਪ੍ਰੋਸੈਸ ਹੈ। 4 ਮਹੀਨੇ ਦਾ ਜਾਨਵਰ ਆਂਡੇ ਤੇ ਆ ਜਾਂਦਾ ਸੇਲ ਕਰਦੇ ਆ ਇੱਕ ਅੱਧਾ ਮਹੀਨਾ ਉੱਥੇ ਲੱਗ ਜਾਂਦਾ। ਮਾਸ਼ਾਅੱਲਾ, ਵਾਹ ਜੀ ਵਾਹ। ਇਦਾਂ ਚੱਲ ਰਹੀਆਂ ਜਿੱਦਾਂ ਡੰਗਰ ਨਹੀਂ ਚਰਦੇ ਹੁੰਦੇ ਖੇਤਾਂ ਦੇ ਵਿੱਚ, ਇਦਾਂ ਫਿਰ ਰਹੀਆਂ। ਵਾਹ ਬਈ ਵਾਹ, ਮਾਸ਼ਾਅੱਲਾ। ਕਿੰਨੇ ਜਾਨਵਰ ਹੈ ਜੀ ਇਹ? ਇਹ ਟੋਟਲ 6000 ਜਾਨਵਰ ਹੈ ਜੀ। 6000 ਹੈ ਜੀ। ਅੱਛਾ, ਮਾਸ਼ਾਅੱਲਾ। ਤੇ ਇਹ ਤੁਸੀਂ ਜਿਹੜਾ ਬੱਚਾ ਲੈਣੇ ਇੱਕ ਦਿਨ ਦਾ, ਉਹ ਕਿੰਨੇ ਕੁ ਦਾ ਹੁੰਦਾ ਜੀ? ਲਗਭਗ 100 ਰੁਪਏ ਦਾ। 100 ਰੁਪਏ ਦਾ ਜੀ, ਸਿਰਫ ਜਿਹੜੀ ਮੁਰਗੀ ਹੈ। ਅੱਛਾ। ਮਿਕਸ ਦਾ ਰੇਟ ਵੱਖਰਾ ਹੁੰਦਾ ਹੈ। ਤੇ ਇੱਕ ਦਿਨ ਦੇ ਬੱਚੇ ਨੂੰ ਸੰਭਾਲਣਾ ਜੀ ਹੈ ਤਾਂ ਇਹ ਵੀ ਕੋਈ ਗੱਲ ਕਰਨੀ ਸੌਖੀ ਹੈ ਜੀ। ਹਾਂ ਬਸ ਫਿਰ ਉਹ ਕੇਅਰਿੰਗ ਕਰਨੀ ਪੈਂਦੀ 10-15 ਦਿਨ ਜ਼ਰਾ ਕੇਅਰਿੰਗ ਜ਼ਿਆਦਾ ਹੁੰਦੀ। ਜ਼ਿਆਦਾ ਕੇਅਰ। ਅੱਛਾ, ਤੇ ਪੂਰਾ ਸਾਲ ਹੀ ਤੁਸੀਂ ਰੁਟੀਨ ਨਾਲ ਚੱਲਦੇ ਆ ਜਾਂ ਕੋਈ ਖਾਸ ਮੌਸਮ ਦੇ ਵਿੱਚ? ਸਾਲ ਵਿੱਚ ਇੱਕ ਫਲਾਕ। ਸਾਲ 'ਚ ਇੱਕ ਹਾਂ, ਫਰਾਕ। ਤਕਰੀਬਨ ਚੌਥੇ ਪੰਜਵੇਂ ਮਹੀਨੇ ਜਾਨਵਰ ਪਾਲੀਦਾ ਹਾਂ। ਤੇ 9ਵੇਂ 10ਵੇਂ ਮਹੀਨੇ ਸੇਲ ਕਰਦੇ। ਉਧਰੋਂ ਸਿਆਲ ਆਣ ਲੱਗਦਾ ਨਾ, ਤੁਸੀਂ ਤਿਆਰ ਕਰਕੇ ਕੱਢ ਜਾਨਵਰ ਦਿੰਦੇ, ਤਿਆਰ ਰੇਟ ਚੰਗਾ ਲੱਭ ਰੇਟ ਜਾਂਦਾ। ਚੰਗਾ ਲੱਗਦਾ। ਅੱਛਾ, ਇਹ ਬਰੀਕੀਆਂ ਤਾਂ ਫਿਰ ਦੇਖਣੀਆਂ ਪੈਣੀਆਂ। 100 ਰੁਪਏ ਦਾ ਬੱਚਾ ਲੱਭ ਕੇ 3 ਮਹੀਨੇ 4 ਮਹੀਨੇ ਜੀ, ਉਹਦੇ ਤੇ ਖਰਚਾ ਕਿੰਨਾ ਕੁ ਆ ਜਾਂਦਾ ਜੀ? ਖਰਚਾ ਤਕਰੀਬਨ ਜੇ ਤੇ ਅਗਰ ਸਿਰਫ ਫੀਡ ਤੇ ਕਰੀਏ ਫਿਰ ਜ਼ਿਆਦਾ ਹੈ। ਸਾਡਾ ਲਗਭਗ ਕੋਈ 600-700-800 ਤੱਕ ਆ ਜਾਂਦਾ। ਅੱਛਾ, ਜੀ। ਇੱਕ ਜਾਨਵਰ ਤੇ। ਇੱਕ ਜਾਨਵਰ। ਜੀ। ਅੱਛਾ, ਤੇ 600-700 ਰੁਪਈਆ ਇੱਕ ਜਾਨਵਰ। 100 ਰੁਪਏ ਦਾ ਬੱਚਾ ਲਿਆ ਸੀ, 4 ਮਹੀਨੇ ਉਹਦੀਆਂ ਦਵਾਈ ਦਾਰੂ ਖਾਣ ਪੀਣ, ਫਿਰ ਉੱਤੇ ਬੰਦੇ ਵੀ ਰੱਖੇ ਹੋਣੇ ਜੀ? ਹਾਂ, ਬੰਦਾ ਵਰਕਰ ਇਸ ਦਫਾ ਰੱਖਿਆ, ਪਹਿਲਾਂ ਕੋਈ ਨਹੀਂ। ਅੱਛਾ, ਪਿਛਲੀ ਦਫਾ 3500 ਹਾਂ ਮੈਂ ਇਕੱਲਾ ਹੀ ਅੱਛਾ, ਆਪ ਕੀਤਾ? ਮਾਸ਼ਾਅੱਲਾ। ਜਿਹੜਾ ਕੰਮ ਆਪ ਕੀਤਾ ਹੋਵੇ ਨਾ, ਉਹ ਬੰਦਾ ਕੱਲ ਨੂੰ ਕਰਾ ਵੀ ਸਕਦਾ, ਜਿਹੜਾ ਹੱਥੀਂ ਕੀਤਾ ਹੋਵੇ। ਜੇ ਕੋਈ ਕੰਮ ਤੁਸੀਂ ਹੱਥੀਂ ਨਹੀਂ ਨਾ ਕੀਤਾ, ਉਹ ਤੁਸੀਂ ਕਰਵਾ ਵੀ ਨਹੀਂ ਸਕਦੇ। ਉਹ ਮੁੰਡਾ ਕਹਿੰਦਾ ਵੀ ਮੈਂ ਆਪਣੇ ਹੱਥੀਂ 3500 ਦਾ ਫਲਾਕ ਕੱਢਿਆ ਤੇ ਹੁਣ 6000 ਪਈ ਆ ਉੱਤੇ। ਬੰਦਾ 6000 ਤੇ ਇੱਕ ਬੰਦਾ ਬਹੁਤ ਆ ਜੀ। ਇੱਕ ਬੰਦਾ ਅੱਛਾ, ਨਾਲ ਮੈਂ ਵੀ ਆ, ਇੱਕ ਬੰਦਾ ਵੀ ਆ। ਪਾਣੀ ਦਾ ਨਿਜ਼ਾਮ ਸਾਰਾ ਆਟੋਮੈਟਿਕ ਲੱਗਾ, ਫੀਡ ਹੀ ਮੈਨੂਅਲ ਹੈ। ਅੱਛਾ ਜੀ। ਤੇ ਜਾਨਵਰ ਮਰਦੇ ਵੀ ਹੁਣੇ ਜੀ ਵਿੱਚੋਂ? ਹਾਂ, ਕੋ ਥੋੜੀ ਬਹੁਤ ਇੱਕਾ ਦੁੱਕਾ ਮੋਰਟੈਲਿਟੀ ਹੁੰਦੀ ਹੈ। ਜ਼ਿਆਦਾ ਹੋਵੇ ਫਿਰ ਇਥੋਂ ਲੈਬਾਰਟਰੀ ਤੋਂ ਚੈੱਕ ਕਰਵਾ ਲਈ। ਅੱਛਾ ਅੱਛਾ, ਡਾਕਟਰਾਂ ਨਾਲ ਸਲਾਹ ਕਰਕੇ ਹੈ ਜੀ। ਬਾਕੀ ਜਿਨ੍ਹਾਂ ਨੇ ਭਾਈ ਮੁਰਗੀਆਂ ਰੱਖੀਆਂ, ਮੌਤਾਂ ਤਾਂ ਦੇਖਣੀਆਂ ਪੈਂਦੀਆਂ, ਇੰਨਾ ਕੁ ਜਿਗਰਾ ਤਾਂ ਕਰਨਾ ਪੈਂਦਾ। ਹਾਂ ਬਿਲਕੁਲ। ਹਾਂ, ਕਿਉਂ ਇਹ ਹੈ ਜਾਨਵਰ ਸੋਲ ਜਿਹਾ ਹੁੰਦਾ ਹੈ। ਤੇ ਇਹ ਸ਼ਾਇਦ ਤੁਸੀਂ ਇੰਨਾ ਖਰਚਾ ਕਰਕੇ ਤੇ ਫਿਰ ਜਦੋਂ ਵੇਚਦੇ ਆ, ਉਹ ਕਿਸ ਹਿਸਾਬ ਨਾਲ ਵੇਚਦੇ ਆ? ਕੋਈ ਬੰਦਾ ਆ ਕੇ ਸਾਰੇ ਲੈ ਲੈਂਦਾ ਜਾਂ ਕੋਈ ਸਾਈਕਲਾਂ ਵਾਲੇ ਲੈ ਜਾਂਦੇ ਆ ਜਾਂ ਕਿੱਦਾਂ? ਸੇਲਮੈਨ ਵੀ ਲੈ ਜਾਂਦੇ ਜੇ, ਜ਼ਿਆਦਾ ਫਾਰਮਰ। ਅੱਛਾ। ਇਸ ਤੋਂ ਇਲਾਵਾ ਕੋਈ ਗੱਡੀਆਂ ਵਾਲੇ ਜਿਹੜੇ ਅੱਗੇ ਪਿੱਛੇ ਮੰਡੀ ਲੈ ਕੇ ਜਾਂਦੇ ਨੇ ਜਾਨਵਰ। ਤੇ ਉਹ ਕੀ ਹਿਸਾਬ ਤੁਸੀਂ ਦੇਣਾ ਹੁੰਦਾ ਜੀ? ਇਹ ਉਸ ਟਾਈਮ ਮਾਰਕੀਟ ਦੀ ਪੋਜੀਸ਼ਨ ਦੇ ਹਿਸਾਬ ਨਾਲ ਜੀ। ਪਿਛਲੀ ਦਫਾ ਤਕਰੀਬਨ 1200 ਤੱਕ ਨਾਲ ਸੇਲ ਹੋ ਗਿਆ ਸੀ। 1200 ਤੋਲ ਕੇ ਜੀ ਜਾਂ ਨਗ ਦੇ ਹਿਸਾਬ ਨਾਲ? ਨਗ ਦੇ ਹਿਸਾਬ ਨਾਲ। ਅੱਛਾ, ਠੀਕ ਆ। ਕੋਈ 2-400 ਬਚ ਜਾਂਦਾ ਜੀ। ਪਰ ਉਹ 2-400 ਵੀ ਆਪਾਂ ਪੂਰਾ ਨਹੀਂ ਗਿਣ ਸਕਦੇ, ਕਿਉਂ ਉਹਦੇ ਵਿੱਚ ਕਈ ਜਾਨਵਰ ਮਰੇ ਵੀ ਆ। ਮੋਰਟੈਲਿਟੀ ਵੀ ਉਹ ਸਾਰਾ ਕੁਝ ਹੈ। ਦੇਖੋ ਜੀ, ਇਦਾਂ ਇੱਕ ਵਾਰੀ ਦੇਖਿਆ, ਸੋਹਣੇ ਲੱਗਦੇ ਜੀ ਫਿਰਦੇ ਡੇਰੇ ਦੇ ਉੱਤੇ। ਅੱਛਾ, ਇਹਨਾਂ ਦਾ ਜਿਹੜੇ ਤੁਸੀਂ ਡੰਗਰ ਵੀ ਰੱਖੇ ਆ, ਮੱਝਾਂ ਗਾਵਾਂ, ਇਹ ਨੁਕਸਾਨ ਕੋਈ ਨਹੀਂ? ਕਹਿੰਦੇ ਕੋਈ ਹਾਸਾ ਨਹੀਂ, ਪੱਠੇ ਪਾ ਦਈਦੇ ਆ ਪਹਿਲਾਂ। ਹਾਂ। ਤੇ ਇਹਨਾਂ ਨੂੰ ਤਕਰੀਬਨ 3-4 ਵਜੇ ਫਿਰ ਬਾਹਰ ਛੱਡੀਦਾ। ਅੱਛਾ, ਡੰਗਰ ਪਹਿਲਾਂ ਰਜਾ ਲੈਂਦੇ? ਹਾਂ, ਡੰਗਰ ਪਹਿਲਾਂ ਰਜਾ। ਅੱਛਾ, ਮਾਸ਼ਾਅੱਲਾ ਜੀ। ਅੱਛਾ, ਚਲੋ ਬਾਕੀ ਤਾਂ ਸਮਝ ਆਉਂਦੀ ਆ। ਤੁਸੀਂ ਇਹਨੂੰ ਆ ਥਾਂ ਬਣਾਈ ਆ ਇਸ ਪਾਸੇ ਜੀ, ਪੂਰਾ ਮੁਰਗੀਆਂ ਵਾਸਤੇ ਬਰਾਂਡਾ ਪੂਰਾ ਬਣਿਆ ਹੈ। ਤੇ ਆਹ ਦਿਮਾਗ 'ਚ ਕਿੱਦਾਂ ਆਇਆ ਵੀ ਤੁਸੀਂ ਇਹਨਾਂ ਨੂੰ ਛੱਡਣਾ ਖੁੱਲਾ? ਇਹ ਗੱਲ, ਇਹਦਾ ਕੀ ਫਾਇਦਾ ਜਾਂ ਕੀ ਤੁਸੀਂ? ਇਹ ਮੈਂ ਪਹਿਲੀ ਦਫਾ 500 ਜਾਨਵਰ ਪਾਇਆ ਹਾਂ। ਅੱਛਾ ਜੀ। ਤੇ ਉਸ ਟਾਈਮ ਇਸੇ ਤਰ੍ਹਾਂ ਬਾਹਰ ਛੱਡੀਦਾ ਭਾਈ ਦਾ ਇਹ ਫਾਇਦਾ ਹੋਇਆ ਕਿ ਇਹਦੇ ਵਜ੍ਹਾ ਤੋਂ ਬਿਮਾਰੀ ਘੱਟ ਜਾਨਵਰ ਨੂੰ ਅਟੈਕ ਹੁੰਦਾ। ਅੱਛਾ ਅੱਛਾ, ਇਹਨਾਂ ਦੀ ਕਹਿ ਲਓ ਵੀ ਤੁਰ ਫਿਰ ਲੈਂਦੀਆਂ, ਗਰੋਥ ਅੱਛੀ ਹੋ ਜਾਂਦੀ, ਜਾਨਵਰ ਥੋੜਾ ਫਰੈਸ਼ ਰਹਿੰਦਾ। ਹਾਂ, ਨਾਲੇ ਦੇਖੋ ਨਾ ਹੁਣ ਚੁਗ ਵੀ ਤਾਂ ਰਹੀਆਂ ਥੱਲੋਂ ਕੁਝ, ਇਹ ਤੁਹਾਡੀ ਬਚਤ ਹੀ ਹੈ ਜੀ। ਫੀਡ ਦੀ ਵੀ ਬਚਤ ਆ, ਜਾਨਵਰ ਦੀ ਮੈਡੀਕੇਸ਼ਨ ਦੀ ਵੀ ਬਚਤ ਆ। ਹਾਂ, ਇਹ ਡਰ ਕੋਈ ਨਹੀਂ ਵੀ ਕੋਈ ਗਿੱਦੜ ਗੁੱਦੜ ਆ ਜਾਵੇ ਜਾਂ ਕੋਈ ਇਦਾਂ? ਨਹੀਂ, ਕੋਈ ਨਾ ਖਾਸ ਤੇ ਨਹੀਂ ਕੁੱਤਾ ਵਗੈਰਾ ਹੈ। ਨਹੀਂ, ਮੈਂ ਕਿਹਾ ਲਾਗੇ ਕਮਾਦ ਆ ਨਾ, ਡੇਰੇ ਦੇ ਨਾਲ ਹੀ ਕਮਾਦ ਆ, ਉਹ ਇਹ ਜਾਨਵਰ ਇਹਨਾਂ ਨਾਲ ਦੂਰ ਨਹੀਂ ਜਾਂਦਾ ਹੈ। ਜੇ ਜ਼ਿਆਦਾ ਦੂਰ ਜਾਏ ਫੇਰ ਫੜੀਂਦਾ। ਜੀ। ਤੇ ਰੰਗ ਦਾ ਵਿੱਚ ਕੋਈ ਅਮਲ ਦਖਲ ਨਹੀਂ ਜੀ? ਰੰਗ ਦਾ ਮਿਸਟਰੀ 골ਡਨ ਵੀ ਸਾਰੇ ਰੰਗ। ਹਾਂ, ਰੰਗ ਜਿਹੜਾ ਮਰਜ਼ੀ ਹੋਵੇ? ਜਿਹੜਾ ਮਰਜ਼ੀ। ਕੋਈ ਖਾਸ ਬਰੀਡ ਹੋ, ਜਿਸ ਤਰ੍ਹਾਂ ਆਸਟਰਾਲੋਪ, ਬਲੈਕ ਹੋਣੀਆਂ, ਲੇਅਰ ਆ ਵਾਈਟ ਹੋਣੀਆਂ, ਮਿਸਟਰੀ 골ਡਨ ਵੀ ਸਾਰੇ ਰੰਗ। ਅੱਛਾ, ਮਾਸ਼ਾਅੱਲਾ। ਤੁਹਾਨੂੰ 3 ਸਾਲ ਹੋ ਗਏ ਕਿ 4 ਸਾਲ ਹੋ ਗਏ? ਤਕਰੀਬਨ 3-4 ਸਾਲ ਮੈਨੂੰ ਫਲਾਕ ਦੇ ਹਿਸਾਬ ਨਾਲ ਤੇ 7ਵਾਂ 8ਵਾਂ ਫਲਾਕ ਹੈ। ਅੱਛਾ, 7ਵਾਂ 8ਵਾਂ ਫਲਾਕ ਆ ਜੀ। ਤੇ 8 ਫਲਾਕਾਂ ਦੇ ਵਿੱਚ ਤੁਸੀਂ ਦੱਸ ਸਕਦੇ ਆ ਵੀ ਮੈਂ ਇਹਨਾਂ ਤੋਂ ਪੈਸੇ ਕਮਾ ਕੇ ਆਹ ਕੰਮ ਕੀਤਾ, ਜਾਂ ਮੈਂ ਆਹ ਬਣਾਇਆ, ਜਾਂ ਮੈਂ ਆਹ
ਸੰਵਾਰਿਆ? ਦੇਖੋ ਜੀ ਸਾਡਾ ਸਿਰਫ ਜਦੋਂ ਸ਼ੁਰੂ ਕੀਤਾ ਸੀ ਇਹ ਇੱਕ ਹੀ ਜਗ੍ਹਾ ਹੀ, ਇਹ ਥੋੜਾ ਜਿਹਾ ਜੀ ਇਦਾਂ 28x37 ਦਾ। ਅੱਛਾ, ਜਦੋਂ ਸ਼ੁਰੂ ਕੀਤਾ ਸੀ ਉਦੋਂ ਆ ਇੰਨਾ ਕੁ ਬਰਾਂਡਾ ਸੀ? ਜੀ। ਅੱਛਾ। ਜਿਸ ਤੋਂ ਇਲਾਵਾ ਹੁਣ ਪਿਛਲੇ ਸਾਲ 37x14 ਦਾ ਇੱਕ ਜਗ੍ਹਾ ਬਣਾਈ ਹੈ ਸੈਟਅਪ, ਜਿਸ ਤਰ੍ਹਾਂ ਜਾਨਵਰ ਜ਼ਿਆਦਾ ਕਰਦੇ ਗਏ ਉਸ ਤਰ੍ਹਾਂ ਇਹਨਾਂ ਦਾ ਫਾਰਮ ਉੱਥੇ ਕਿ ਹੋਇਓ ਜੀ? ਅੱਛਾ। ਫਾਰਮ ਤੇ ਨਾਲ ਦੀ ਨਾਲ ਖਰਚਾ ਕਰਦੇ ਗਏ। ਉਹ ਦੱਸ ਰਿਹਾ ਮੁੰਡਾ ਵੀ ਜਦੋਂ ਪਹਿਲਾਂ ਸ਼ੁਰੂ ਕੀਤਾ ਨਾ ਇੱਕ ਨਿੱਕਾ ਜਿਹਾ ਬਰਾਂਡਾ ਸੀ ਤੇ ਕਹਿੰਦਾ ਵੀ ਇਹਨਾਂ ਦੇ ਵਿੱਚੋਂ ਹੀ ਕਮਾ ਕੇ ਤੇ ਆਹ ਮਾਸ਼ਾਅੱਲਾ ਇੰਨੀ ਥਾਂ ਬਣਾਈ ਹੈ। ਆਹ ਬਾਹਰ ਕਿਉਂ ਨਹੀਂ ਨਿਕੜੀਆਂ ਕਿ ਆਪਣੀ ਮਰਜ਼ੀ ਹੈ ਇਹਨਾਂ ਦੀ? ਇਹ ਜਿਹੜੇ ਫੇਰ ਇੱਧਰ ਤੱਕ ਘੁੰਮ ਕੇ ਆਏ। ਅੱਛਾ ਘੁੰਮ ਕੇ। ਅੱਛਾ, ਜੇ ਕੱਢ ਰਹੇ ਟਾਈਮ ਲੱਗਣਾ ਜੀ। ਸ਼ਾਮ ਤੱਕ ਹੁਣ ਇਸੇ ਤਰ੍ਹਾਂ ਸ਼ਾਮ 7 ਵਜੇ ਤੱਕ ਜਾਨਵਰ ਨੇ ਕੋਈ ਬਾਹਰ ਆ ਰਿਹਾ, ਕੋਈ ਅੰਦਰ ਜਾ ਰਿਹਾ। ਇਦਾਂ ਹੀ ਫਿਰਨਗੇ? ਹਾਂ, ਅੰਦਰ ਫੀਡ ਪਾ ਦੇਣੀ, ਕੋਈ ਜਾ ਕੇ ਫੀਡ ਖਾਣਗੇ, ਕੋਈ ਬਾਹਰ ਫਿਰਦੇ ਰਹਿਣਗੇ। ਜਿਹੜੇ 3 ਮਹੀਨੇ ਹੁੰਦੇ ਆ ਉਹਨਾਂ 3 ਮਹੀਨਿਆਂ ਦੇ ਵਿੱਚ ਤੁਸੀਂ ਕਿਤੇ ਜਾ ਤਾਂ ਨਹੀਂ ਸਕਦੇ, ਕਿਤੇ ਪਰਾਹੁਣਚਾਰੀ, ਕਿਤੇ ਫਿਰਨ ਤੁਰਨ। ਹਾਂ, ਤੁਹਾਡੇ ਨਾਲ ਦੇ ਬੇਲੀ ਪਿੰਡ ਦੇ ਭਾਵੇਂ ਫਿਰ ਰਹੇ ਹੁਣ ਪਹਾੜਾਂ ਦੇ ਉੱਤੇ, ਤੁਸੀਂ ਜਦੋਂ ਤੱਕ ਇੱਥੇ ਹੀ ਹਾਂ ਇੱਥੇ ਇਹਨਾਂ ਦਾ ਨਹੀਂ ਜੀ, ਇੰਨੀ ਕੁ ਕੁਰਬਾਨੀ ਤਾਂ ਦੇਣੀ ਵੀ ਪੈਂਦੀ ਆ, ਅਵਾਰਾਗਰਦੀ ਛੱਡਣੀ ਪੈਂਦੀ ਆ, ਬੜਾ ਕੁਝ ਦੇਖਣਾ ਪੈਂਦਾ ਕਾਰੋਬਾਰ ਵਾਸਤੇ। ਜਦੋਂ ਕੁਛ ਬੰਦੇ ਦੇ ਉੱਤੇ ਜ਼ਿੰਮੇਵਾਰੀ ਹੋਵੇ ਨਾ, ਬੰਦੇ ਨੇ ਕੁਛ ਮਿੱਥੀ ਹੋਵੇ ਵੀ ਯਾਰ ਮੈਂ ਕੰਮ ਕਰਨਾ, ਮੈਂ ਇਹਦੇ ਚੋਂ 4 ਆਨੇ ਕਮਾਣੇ ਆ, ਤੇ ਫਿਰ ਔਖਿਆਂ ਸੌਖਿਆਂ ਹੋ ਕੇ ਹੀ ਕੰਮ ਹੁੰਦਾ। 8 ਮਹੀਨੇ ਦੇ ਪੈਸੇ ਵੀ ਤੇ ਜੇਬ ਦੇ ਇਹਨਾਂ ਦੇ। ਹਾਂ, ਫਿਰ ਪੈਸੇ ਵੀ ਤਾਂ ਇਹਨਾਂ ਨੇ ਕਮਾਣੇ ਆ। ਅੱਲਾਹ ਤਾਲਾ ਜੀ ਤੁਹਾਡੀ ਰੋਜ਼ੀ 'ਚ ਬਰਕਤ ਦੇਵੇ, ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਜੀ। ਇਦਾਂ ਹੀ ਤੁਸੀਂ ਕਾਮਯਾਬ ਹੋ, 6000 ਤੋਂ ਤੁਸੀਂ 6 ਲੱਖ ਤੱਕ ਜਾਓ। 6 ਲੱਖ ਬੜੇ ਇਨਸ਼ਾਅੱਲਾ। ਹਾਂਜੀ, ਤੇ ਬਹੁਤ ਚੰਗਾ ਲੱਗਾ ਜੀ ਤੁਹਾਡਾ ਲਵਾ ਮੁੰਡਾ 16 ਪੜ੍ਹ ਕੇ। ਮੈਨੂੰ ਬਹੁਤਾ ਇਹ ਗੱਲ ਦਾ ਨਾ ਜੀ ਬੜਾ ਚਾਅ ਲੱਗਾ। 16 ਪੜ੍ਹ ਕੇ ਉਹ ਮੁੰਡੇ ਨੇ ਇਹ ਨਹੀਂ ਸੋਚਿਆ ਵੀ ਯਾਰ ਮੈਂ ਮੁਰਗੀਆਂ ਨੂੰ ਘੇਰਦਾ ਫਿਰੂੰਗਾ, ਮੈਂ ਇੱਥੇ ਡੇਰੇ ਦੇ ਉੱਤੇ ਟਾਈਮ ਪਾਸ ਕਰੂੰ, ਮੇਰੇ ਨਾਲ ਦੇ ਉਹ ਕੋਟ ਪਾ ਕੇ ਪੈਂਟ ਪਾ ਕੇ ਫਿਰਨਗੇ ਨਾ। ਉਹਨੇ ਕੰਮ ਕੋਈ ਵੀ ਨਿੱਕਾ ਨਹੀਂ ਹੁੰਦਾ। ਲੈ ਦੇਖ ਲੈ, ਨਿੱਕੇ ਜਿਹੇ ਕੰਮ ਨੂੰ ਇਹਨੇ ਵੱਡਾ ਕਰਤਾ। ਸਿਰਫ ਪੜ੍ਹੇ ਲਿਖੇ ਇਦਾਂ ਦੇ ਮੁੰਡਿਆਂ ਦੀ ਤਾਂ ਲੋੜ ਆ ਸਾਡੇ ਪੰਜਾਬ ਨੂੰ, ਸਾਡੀ ਰਹਿਤਲ ਬਹਿਤਲ ਡੇਰਿਆਂ ਦੇ ਉੱਤੇ। ਇਦਾਂ ਦੇ ਮੁੰਡੇ ਜਦੋਂ ਆਪ ਦਾ ਦਿਮਾਗ ਲੜਾਉਣਗੇ ਤੇ ਅਸੀਂ ਕਿਤੇ ਦੇ ਕਿਤੇ ਨਿਕਲ ਜਾਾਂਗੇ ਪਿੰਡਾਂ ਵਾਲੇ ਇਨਸ਼ਾਅੱਲਾ। ਅੱਲਾ ਦੀ ਜ਼ਾਤ ਤੁਹਾਨੂੰ ਹੋਰ ਹੌਸਲਾ ਦੇ। ਅਸੀਂ ਤੁਹਾਨੂੰ ਵੀ ਜੀ ਥਾਪੜਾ ਦੇਣ ਵਾਸਤੇ ਹੀ ਆਏ ਹਾਂ। ਬਹੁਤ ਚੰਗਾ ਲੱਗਾ ਜੀ ਤੁਹਾਡਾ ਕੰਮ ਦੇਖ ਕੇ। ਹਾਂ, ਜਿਉਂਦੇ ਵਾਸਤੇ ਰਹੋ ਜੀ। ਇਹ ਬਹੁਤ ਵੱਡਾ ਸੁਨੇਹਾ ਸ਼ਾਹਦ ਇਕਬਾਲ ਸਾਹਿਬ, ਤੁਹਾਨੂੰ ਦੇਖ ਕੇ ਕਈ ਬੰਦੇ ਹਿੰਮਤ ਫੜਨਗੇ, ਕਈ ਮੁੰਡੇ ਸਾਡੇ ਧੀਆਂ ਪੁੱਤਰ ਹਿੰਮਤ ਫੜਨਗੇ ਵੀ ਯਾਰ ਜੇ 16 ਪੜ੍ਹ ਕੇ ਇਹ ਬੰਦਾ ਆਪਣੇ ਡੇਰੇ ਦੇ ਉੱਤੇ ਜਲ ਥਲ ਕਰ ਸਕਦਾ, ਇੱਥੇ ਹੀ ਲਾਹੌਰ ਬਣਾ ਸਕਦਾ, ਤੇ ਅਸੀਂ ਨਹੀਂ ਬਣਾ ਸਕਦੇ। ਤੈਨੂੰ ਦੇਖ ਕੇ ਸਾਨੂੰ ਬੜਾ ਹੌਸਲਾ ਮਿਲਿਆ। ਇਸੇ ਤਰ੍ਹਾਂ ਹੀ ਜਿਉਂਦੇ ਵਾਸਤੇ ਰਹੋ। ਬੜੀ ਮਿਹਰਬਾਨੀ ਜੀ, ਦੱਬ ਲਓ ਬਟਨ। अस्सलाम वालेकुम जी। सियाणे कहते भी मत लैण वाली शै आ, देण वाली नहीं, ते मत कोई मर्जी नाल नहीं, मत रब दी रहमत नाल ही आ। जे आ जावे तो मिनट घड़ी दे विच आ जावे, ना आवे तो बड़े सफ़र करके बड़े ठुडे ठेड़े खा के भी नहीं आती। पर साडे इत्थे इदां भी जे बंदे जदों तक मच्छी पत्थर ना चट्टे तो पिछा मुड़दी नहीं। साडे जिहड़े धी पुत्तर आ वो छेती गल सुणदे नहीं। उन्हां नूं जे कहीए ना भी यार इत्थे बहुत कुछ आ, रब दा दिता बड़ा कुछ आ, इत्थे करन नूं बहुत कुछ आ, जिहड़ा ਅਸੀਂ ਬਾਹਰ ਜਾ ਕੇ ਕਰਨਾ ਜੇ ਇੱਥੇ ਕਰੀਏ ਤਾਂ ਉਹ ਗੱਲ ਉਹਨਾਂ ਦੇ ਸਮਝ 'ਚ ਆਉਂਦੀ ਨਹੀਂ, ਉਹ ਮੰਨਦੇ ਨਹੀਂ। ਜਦੋਂ ਆਪ ਗੇੜਾ ਕੱਢ ਕੇ ਆਉਂਦੇ ਆ ਨਾ, ਵਿੱਚੋਂ ਪੈਸੇ ਖਰਾਬ ਕਰ ਲਏ ਜਾਂ 2-4 ਸਾਲ ਖਰਾਬ ਕਰ ਲਏ, ਫਿਰ ਜਾ ਕੇ ਸਮਝ ਆਉਂਦੀ ਹੈ ਵੀ ਨਹੀਂ ਯਾਰ ਵੀ ਉਹ ਸਾਡੇ ਮੁਲਕ 'ਚ ਬਹੁਤ ਕੁਛ ਆ ਕਰਨ ਨੂੰ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਵਿੱਚੋਂ ਇੱਦਾਂ ਹੈ ਆ। ਸਾਡੇ ਕੋਲ ਇਸ ਟਾਈਮ ਸਾਡੇ ਭਰਾ ਖਲੋਤੇ ਜੀ, ਸਾਡੇ ਕਹਿ ਲਓ ਜੀ ਇਹ ਮਿਸਾਲ ਆ ਜੀ ਸਾਡੇ ਵਾਸਤੇ। ਤੁਸੀਂ ਵੀ ਸੁਣੋਗੇ ਇੱਕ ਵਾਰੀ ਹੈਰਾਨ ਹੋ ਜਾਓਗੇ ਵੀ 10 ਸਾਲ ਬਾਹਰਲੇ ਮੁਲਕ ਲਾਏ ਤੇ ਇਹ ਨਹੀਂ ਵੀ ਬਾਹਰਲੇ ਮੁਲਕ ਕੋ ਕੰਮ ਨਹੀਂ ਚੱਲਿਆ, ਕੰਮ ਵੀ ਸੋਹਣਾ ਕੀਤਾ ਬਾਹਰਲੇ ਮੁਲਕ। ਬਸ ਬੈਠੇ ਬੈਠੇ ਕਹਿੰਦਾ ਮੱਤ ਆਈ, ਮੈਂ ਤਾਂ ਮੱਤ ਹੀ ਕਹੂੰਗਾ ਵੀ ਸੋਚ ਆਈ ਆ ਵੀ ਨਹੀਂ ਯਾਰ ਆਪਦੇ ਮੁਲਕ 'ਚ ਵੀ ਕੰਮ ਹੋ ਸਕਦਾ। ਜੇ ਮੈਂ ਇੱਥੇ ਕਰ ਸਕਦਾ, ਮੈਂ ਆਪਦੇ ਮੁਲਕ ਵੀ ਕਰ ਸਕਦਾ, ਮੈਂ ਆਪਦੇ ਘਰੇ ਕਰ ਸਕਦਾ, ਮੈਂ ਆਪਦੇ ਡੇਰੇ ਡੰਡੇ ਤੇ ਕਰ ਸਕਦਾ। ਜਿਹੜਾ ਮਗਰਲੇ ਪਾਸੇ ਤੁਸੀਂ ਡੇਰਾ ਢਾਰੀ ਦੇਖ ਰਹੇ ਆ ਨਾ, ਇੱਕ ਤਾਂ ਮੈਨੂੰ ਇੱਥੇ ਆ ਕੇ ਬਹੁਤ ਚੰਗਾ ਲੱਗਾ ਵੀ ਜਿਹੜੇ ਪਾਸੇ ਵੀ ਨਿਗਾਹ ਗਈ ਆ ਨਾ, ਆ ਮਗਰਲੇ ਪਾਸੇ ਦੇਖਿਓ ਜੀ, ਜਿਹੜੇ ਪਾਸੇ ਵੀ ਨਿਗਾਹ ਗਈ ਆ ਹਰ ਡੇਰੇ ਤੇ ਹਰ ਪਾਸੇ ਬੋਰਡ ਲੱਗੇ ਆ ਪੀਪਲ ਦੇ ਰੁੱਖਾਂ, ਤੇ ਬੜੀ ਰੌਣਕ ਬਣੀ ਆ। ਐਡਾ ਵੱਡਾ ਰੁੱਖ ਹੋਵੇ ਨਾ, ਬੰਦਾ ਚੁੱਪ ਕਰਕੇ ਵੀ ਬੈਠਾ ਰਹੇ ਤੇ ਜੀ ਲੱਗਾ ਰਹਿੰਦਾ। ਤੇ ਇਦਾਂ ਹੀ ਤੁਹਾਡਾ ਨਾਮ ਕੀ ਜੀ? ਨਵੀਦ ਸਾਹਿਬ ਕੋਲ ਆਏ ਆ। ਨਵੀਦ ਸਾਹਿਬ ਨੇ ਮਾਸ਼ਾਅੱਲਾ ਜੀ ਬੜਾ ਵੱਡਾ ਪੀਪਲ ਦਾ ਰੁੱਖ ਆ ਤੇ ਉੱਤੇ ਗਿਣੇ ਨਹੀਂ ਜਾਂਦੇ ਇੰਨੇ ਆਲਣੇ ਪਾਏ ਹੋਏ ਚਿੜੀਆਂ ਤੋਤਿਆਂ ਨੇ। ਨਵੀਦ ਸਾਹਿਬ ਜੀ ਬਾਹਰਲੇ ਮੁਲਕੋਂ ਛੱਡ ਕੇ ਆਏ, ਕਿਉਂ ਛੱਡ ਕੇ ਆਏ, ਕਾਹਦੇ ਵਾਸਤੇ ਆਏ, ਕਿਹੜਾ ਕੰਮ ਕਰਦੇ ਸੀ ਤੇ ਕਿਹੜਾ ਆ ਕੇ ਕੀਤਾ, ਉਹ ਸਾਰਾ ਕੁਝ ਪੁੱਛ ਕੇ ਤੁਹਾਨੂੰ ਦੱਸਦੇ ਆ, ਦਿਖਾਉਂਦੇ ਆ ਤੁਹਾਨੂੰ ਵੀ ਬਾਹਰਲੇ ਮੁਲਕੋਂ ਆ ਕੇ ਬੰਦਾ ਇੱਥੇ ਰਾਜੀ ਆ ਜਾਂ ਹਜੇ ਵੀ ਕਹਿੰਦਾ ਮੈਂ ਬਾਹਰ ਜਾਣਾ। ਉੱਥੇ ਚੱਲ ਕੇ ਪੁੱਛਦੇ ਆ ਜੀ, ਆ ਜਾਓ। ਨਵੀਦ ਸਾਹਿਬ ਕੀ ਹਾਲ ਚਾਲ ਹੈ ਜੀ? ਅਲਹਮਦੁਲਿਲਾ ਜੀ, ਸ਼ੁਕਰ ਹੈ ਅੱਲਾ ਦਾ, ਅਲਹਮਦੁਲਿਲਾ। ਨਵੀਦ ਸਾਹਿਬ ਇਹ ਕਿੱਦਾਂ ਤੁਹਾਨੂੰ ਸੋਚ ਆਈ ਵੀ ਆਪਦਾ ਉੱਥੇ ਕੰਮ ਚੱਲਿਆ ਜਾਂ ਕੰਮ ਚੱਲਿਆ ਨਹੀਂ ਸੀ ਉੱਥੇ? ਅਲਹਮਦੁਲਿਲਾ ਜੀ, ਕੰਮ ਬੜਾ ਬਿਹਤਰੀਨ ਆਇਆ। 2 ਲੱਖ ਦੀ ਮੈਂ ਨੌਕਰੀ ਛੱਡ ਕੇ ਆਇਆ। ਅੱਛਾ।
ਤੇ ਅਲਹਮਦੁਲਿਲਾ ਸ਼ੁਕਰ ਹੈ ਅੱਲਾ ਦਾ, ਅੱਲਾ ਦੀ ਜ਼ਾਤ ਨੇ ਹਦਾਇਤ ਦਿੱਤੀ ਹੈ ਤੇ ਇਸ ਫਾਰਮਿੰਗ ਵਾਲੇ ਪਾਸੇ ਆ ਗਏ ਆ ਜੀ। ਅੱਛਾ ਆ ਕੇ 4000 ਚੂਜ਼ਾ ਪਾਇਆ ਅਲਹਮਦੁਲਿਲਾ। 10 ਸਾਲਾਂ ਬਾਅਦ ਵੀ ਬੰਦਾ ਉੱਥੇ ਜ਼ੀਰੋ ਏ, 20 ਸਾਲਾਂ ਬਾਅਦ ਵੀ ਬੰਦਾ ਜ਼ੀਰੋ ਏ। ਕਿਉਂ ਨਾ ਕਿ ਤੁਸੀਂ ਇੱਥੇ ਆ ਕੇ ਆਪਣਾ ਸੈਟਅਪ ਸ਼ੁਰੂ ਕਰੋ। ਇਹ ਮੁਸ਼ਕਲ ਹੈ ਸੈਟਅਪ ਸ਼ੁਰੂ ਕਰਨਾ, ਔਰ ਇਨਸ਼ਾਅੱਲਾ ਅੱਲਾ ਦੀ ਜ਼ਾਤ ਰੋਜ਼ੀ ਦੇਣ ਵਾਲੀ ਹੈ ਬੰਦੇ ਨੂੰ। ਤੇ ਪਰਦੇਸ ਜਿਹੜਾ ਨਾ ਬਹੁਤ ਔਖਾ ਹੈ, ਬਹੁਤ ਔਖਾ ਹੈ ਪਰਦੇਸ ਹੈ ਜੀ। ਸੱਚੀ ਗੱਲ। ਉੱਥੇ ਤੁਸੀਂ ਸਵੇਰ ਤੋਂ ਸ਼ਾਮ ਤੱਕ ਕੰਮ ਕਰਨਾ ਹੈ। ਜਿਸ ਬੰਦੇ ਨੂੰ ਘਰ ਦੇ ਨਹੀਂ ਨਾ ਦੂਜੀ ਵਾਰੀ ਗੋਲਦੇ, ਉਹਨੇ ਵੀ ਉੱਥੇ ਤੁਹਾਨੂੰ ਦਬਕਾ ਮਾਰਨਾ ਹੈ। ਤੇ ਇੱਥੇ ਤੇ ਤੁਹਾਡੀ ਆਪਣਾ ਕੰਮ ਹੈ, ਆਪਣਾ ਪਰਦੇਸ ਹੈ, ਕੋਈ ਟੈਨਸ਼ਨ ਨਹੀਂ। ਸਵੇਰ ਅੱਧਾ ਘੰਟਾ ਖੁਰਾਕ ਪਾਈ, ਅੱਧਾ ਸ਼ਾਮੀ ਪਾਈ, ਤੁਸੀਂ ਬਾਦਸ਼ਾਹ ਬੰਦੇ ਹੋ ਇੱਥੇ। ਉੱਥੇ ਤੇ ਗੁਲਾਮੀ ਵਾਲੀ ਨੌਕਰੀ ਹੈ। ਵਾਹ ਵਾਹ। ਇਹ ਨਾ ਜੀ ਨਵੀਦ ਦੇ ਜਿਹੜੀਆਂ ਅੰਦਰੋਂ ਗੱਲਾਂ ਨਿਕਲ ਰਹੀਆਂ ਇਸ ਟਾਈਮ, ਇਹ ਨਹੀਂ ਵੀ ਇਹ ਕੋਈ ਬਣਾ ਕੇ ਕਰ ਰਿਹਾ। ਜਿਹੜੇ ਬੰਦੇ ਨੇ 10 ਸਾਲ ਬਾਹਰ ਭੋਗੀ ਹੋਵੇ ਨਾ, ਉਹਨੂੰ ਬੜਾ ਪਤਾ ਹੁੰਦਾ। ਤੇ ਐਵੇਂ ਨਹੀਂ ਮੁੰਡਾ ਉੱਥੇ ਆਪਣਾ ਕੰਮ ਛੱਡ। ਜਿਹੜੀ ਤੁਸੀਂ ਗੱਲ ਕੀਤੀ ਹੈ ਵੀ 10 ਸਾਲਾਂ ਬਾਅਦ ਵੀ ਇੱਥੇ ਹੀ ਆਣਾ ਸੀ, ਬਿਲਕੁਲ 20 ਸਾਲਾਂ ਬਾਅਦ ਵੀ ਇੱਥੇ ਹੀ ਆਣਾ ਸੀ। ਇੱਥੇ ਆ ਕੇ ਸਿਰਫ ਸਟਾਰਟ ਔਖਾ। ਸਟਾਰਟ ਜਿਹੜਾ ਬੰਦਾ ਪਰਦੇਸੀ ਵਾਸਤੇ ਬਹੁਤ ਔਖਾ। ਰਿਆਲ ਜਿਹੜੇ ਨੇ, ਦਿਰਹਮ ਨੇ, ਯੂਰੋ ਨੇ, ਇਹ ਬੰਦੇ ਨੂੰ ਬਹੁਤ ਉੱਥੇ ਨਾ ਪਿਛਾਂ ਛਿੱਕਦੇ ਨੇ। ਪਰ ਇੱਥੇ ਦਿਲ ਲਾਣਾ ਪੈਂਦਾ। ਇਨਸ਼ਾਅੱਲਾ ਅੱਲਾ ਦੀ ਜ਼ਾਤ ਜਿਹੜੀ ਹੈ ਉਹ ਕਾਮਯਾਬ ਕਰਦੀ ਬੰਦੇ ਨੂੰ। ਔਰ ਮਾਸ਼ਾਅੱਲਾ ਅੱਛਾ ਬਿਜ਼ਨਸ ਹੈ, ਕਰਨਾ ਚਾਹੀਦਾ। ਪਰਦੇਸੀ ਬੰਦੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਸੈਟਲ ਹੋਣ ਦੀ। ਪਰਦੇਸ ਵਿੱਚ 37 38 ਸਾਲ ਬੰਦਿਆਂ ਨੂੰ ਹੋ ਚੱਲੇ ਨੇ ਕਿ ਕਮਾਇਆ ਕੁਝ ਨਹੀਂ ਜੀ। ਜਿਹੜੇ ਪਾਏ ਨੇ ਅਸੀਂ ਪਿਛਾਂ ਪਾ ਦਿੱਤੇ, ਜਿਹੜੇ ਕਮਾਏ ਜੇ ਪਿਛਾਂ ਪਾ ਦਿੱਤੇ ਪੈਸੇ ਜੀ। ਬੰਦੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਇੱਥੇ ਸੈਟਲ ਹੋਣ ਦੀ। ਅੱਲਾ ਦੀ ਜ਼ਾਤ ਬਾਂਹ ਫੜਦੀ ਬੰਦੇ ਦੀ। ਵਾਹ 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 ਨਵੀਦ ਸਾਹਿਬ, ਗੱਲਾਂ ਸੱਚੀਆਂ ਕੀਤੀਆਂ। ਅੱਛਾ ਇੱਕ ਤਾਂ ਹੈ ਨਾ, ਚਲੋ ਬਈ ਬੰਦੇ ਕੰਮ ਉੱਥੇ ਕਰ ਰਹੇ ਆ, ਕੰਮ ਤੁਰਿਆ ਹੋਇਆ ਠੀਕ ਆ ਕੰਮ, ਉਹ ਚਲੋ ਮੰਨ ਲਈ ਗੱਲ। ਕਈ ਮੁੰਡੇ ਐਸੇ ਆ ਜਿਹੜੇ ਇੱਥੋਂ ਵੀ ਕੰਮ ਛੱਡ ਕੇ ਗਏ ਆ ਤੇ ਉੱਥੇ ਵੀ ਸੂਤ ਨਹੀਂ ਆ ਰਿਹਾ, ਪੈਸੇ ਵੀ ਲੱਗ ਗਏ, ਉੱਥੇ ਬੈਠੇ ਆ। ਕਈ ਮੁਲਕਾਂ ਦੇ ਵਿੱਚ ਤੁਹਾਨੂੰ ਪਤਾ ਦੁਨੀਆ ਦੇ ਹਾਲਾਤ ਕੀ ਜਾ ਰਹੇ ਆ ਵੀ ਇਦਾਂ ਫੜ ਲਓ ਤਾਂ ਹੋਈ ਪਈ ਹਰ ਮੁਲਕ ਦੀ। ਤੇ ਤਾਂ ਅਸੀਂ ਕਈ ਵਾਰੀ ਤੁਹਾਨੂੰ ਇਹੋ ਜਿਹੇ ਕਾਰੋਬਾਰ ਦਿਖਾਈ ਦੇ, ਜਿੱਦਾਂ ਬੱਕਰੀਆਂ ਦਾ ਬਿਲਕੁਲ ਕੰਮ ਦਿਖਾਇਆ ਸੀ, ਹੋਰ ਵੀ ਬੜੇ ਖਾਸੇ ਕੰਮ ਅਸੀਂ ਦਿਖਾਏ। ਹੁਣ ਜਿੱਦਾਂ ਅੱਜ ਤੁਹਾਨੂੰ ਅਸੀਂ ਮੁਰਗੀਆਂ ਦਾ ਦਿਖਾ ਰਹੇ ਹਾਂ, ਇਹ ਤਾਂ ਫਿਰ ਇੱਕ ਪੂਰੀ ਮਿਸਾਲ ਆ ਨਾ ਕਿ ਇੱਕ ਬੰਦਾ ਹੱਥੀਂ ਕਰ ਰਿਹਾ ਤੇ ਉਹ ਬੰਦਾ ਕਰ ਰਿਹਾ ਜਿਹੜਾ ਪਰਦੇਸ ਕੱਟ ਕੇ ਆ, ਜਿਹੜਾ ਪਰਦੇਸ ਨੂੰ ਪਿੰਡੇ ਤੇ ਹੰਢਾ ਕੇ ਆਇਆ, ਉਹ ਤੁਹਾਨੂੰ ਸਬਕ ਦੇ ਰਿਹਾ। ਤੇ ਇਸ ਟਾਈਮ ਉਹ ਸਬਕ ਸੁਣੋ ਗੌਰ ਦੇ ਨਾਲ। ਜਿਹੜੇ ਮੁੰਡੇ ਇਸ ਟਾਈਮ ਬਾਹਰਲੇ ਮੁਲਕਾਂ ਦੇ ਵਿੱਚ ਆ ਤੇ ਉਹਨਾਂ ਦਾ ਹੱਥ ਨਹੀਂ ਅੜ ਰਿਹਾ ਕਿਤੇ, ਤੇ ਉਹ ਇੱਥੇ ਵੀ ਆ ਕੇ ਕਰ ਸਕਦੇ ਆ। ਪਰ ਉਹਨਾਂ ਦੇ ਘਰ ਦੇ ਕਿਤੇ ਨਾ ਕਹਿਣ ਯਾਰ ਤੂੰ ਮੁੰਡੇ ਟਿਕਟ ਟਕਾਏ ਬੁਲਾਈ ਜਾਂਦਾ ਪਿੱਛੇ। ਨਹੀਂ ਜੀ, ਇਹ ਤੇ ਆਪਣੀ ਸੋਚ ਸਮਝ ਹੈ ਜੀ। ਪਰਦੇਸੀ ਬੰਦੇ ਨੂੰ ਚਾਹੀਦਾ ਕਮ ਸੇ ਕਮ ਸਾਲ ਡੇਢ ਦਾ ਆਪਣਾ ਘਰ ਦਾ ਜਿਹੜਾ ਖਰਚਾ ਹੈ ਉਹ ਵੱਖਰਾ ਰੱਖ ਕੇ ਤੇ ਫੇਰ ਆਵਣ। ਨਵੀਦ ਸਾਹਿਬ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ? ਮੈਨੂੰ ਪਹਿਲਾਂ 2 ਫਲਾਕ ਪਾਏ ਸੀ, ਮੈਂ ਬਾਹਰ ਹੀ ਸੀ ਭਾਈ, ਛੋਟਾ ਕੰਮ ਕਰ ਰਿਹਾ ਸੀ। ਅੱਛਾ ਤੇ ਹੁਣ ਮੈਂ ਖੁਦ ਆ ਕੇ ਇਨਸ਼ਾਅੱਲਾ ਸਟਾਰਟਿੰਗ ਕੀਤਾ 4000 ਤੋਂ। ਅੱਛਾ 4000 ਦੀ ਥਾਂ ਬਣਾ ਜੀ। ਹੁਣ ਇਨਸ਼ਾਅੱਲਾ ਅੱਗੇ ਮਿੱਟੀ ਸੱਟੀ ਹੋਰ ਵਧਾ ਕੇ ਤੇ ਅਗਾ 10000 ਦੀ ਸਲਾਹ ਇਨਸ਼ਾਅੱਲਾ। ਅੱਛਾ ਜਿਹੜੇ 2 ਫਲਾਕ ਕੱਢੇ ਆ ਉਹਨਾਂ 'ਚ ਤੁਹਾਨੂੰ ਕੁਝ ਬਚਿਆ? ਜੀ ਅਲਹਮਦੁਲਿਲਾ। ਤੇ ਯਾਨੀ ਤੁਹਾਨੂੰ ਇਹ ਕੰਮ ਸਹੀ ਲੱਗਿਆ? ਜੀ ਜੀ ਬਿਲਕੁਲ ਠੀਕ ਲੱਗਾ। ਮੈਂ 2 ਲੱਖ ਦੀ ਨੌਕਰੀ ਬਾਹਰੋਂ ਛੱਡ ਕੇ ਇੱਥੇ ਆਇਆ ਜੀ। ਹਾਂ ਕੰਮ ਸਹੀ ਲੱਗਿਆ ਤੇ ਆਇਆ ਨਾ ਜੀ। ਆ ਚਲੋ ਜੀ, ਇਹ ਅੱਲਾਹ ਤਾਲਾ ਤੈਨੂੰ ਇੰਨਾ ਕਾਮਯਾਬ ਕਰੇ ਆਮੀਨ। ਕਿ ਅਸੀਂ ਮਿਸਾਲ ਦੇ ਸਕੀਏ ਵੀ ਫਲਾਣਾ ਪੁੱਤ ਸਾਡਾ ਬਾਹਰੋਂ ਛੱਡ ਕੇ ਆਇਆ ਸੀ ਤੇ ਇੱਥੇ ਕਰਕੇ ਦਿਖਾਇਆ ਉਹਨੇ, ਕਾਮਯਾਬ ਹੋ ਗਿਆ। ਤੇ ਇਹ ਹੁਣ ਗਾਂ ਕਹਿ ਲਓ ਵੀ ਇਦਾਂ ਸ਼ਾਮ ਨੂੰ ਰੋਜ਼ ਛੱਡਦੇ ਆ ਹਾਂ ਖੇਤਾਂ ਦੇ ਬਸ ਵਿੱਚ? ਥੋੜੀ ਦੇਰ ਜਿਹੜੀ ਇਸ ਵੇਲੇ ਬਸ ਹੁੰਦੀ ਹੈ ਵਿੱਚ ਫਾਰਮ ਦੇ, ਥੋੜੀਆਂ ਖੁੱਲੀਆਂ ਛੱਡ ਦੇਦੀਆਂ, ਸ਼ਾਮ ਨੂੰ ਫਿਰ ਵਿੱਚ ਵਾੜ ਦੇਦੀਆਂ। ਤੇ ਚਲੋ ਚਾਚਾ ਬੂਟੇ ਨੂੰ ਕਹਿੰਦੇ ਆ ਵੀ ਉਹ ਚਾਚਾ ਬੂਟਾ ਗੱਲਬਾਤ ਕਰਦਾ ਕੋਈ। ਉਸ ਤੋਂ ਪਹਿਲਾਂ ਤੁਸੀਂ ਇਦਾਂ ਵਿੱਚ ਕੈਮਰੇ ਤੇ ਦੇਖ ਕੇ ਜਿਹੜੇ ਮੁੰਡੇ ਸਾਨੂੰ ਬਾਹਰਲੇ ਮੁਲਕ ਬੈਠੇ ਸੁਣਦੇ ਆ, ਜਾਂ ਜਿਹੜੇ ਸਾਡੇ ਧੀ ਪੁੱਤਰ ਸਾਡੇ ਮੁਲਕ 'ਚ ਸਾਨੂੰ ਬੈਠੇ ਸੁਣਦੇ ਆ, ਉਹਨਾਂ ਨੂੰ ਤੁਸੀਂ ਸੁਨੇਹਾ ਦਿਓ ਕੁਝ ਕੰਮ ਕਰਨ ਦਾ, ਕੋਈ ਗੱਲ? ਮੈਂ ਇਹੀ ਗੱਲ ਕਰਾਂ ਦਾ ਵੀ ਜਿਹੜੇ ਪਰਦੇਸ ਨੇ ਉਹ ਦਿਲ ਲਾ ਕੇ ਉੱਥੇ ਵੀ ਕੰਮ ਕਰੋ, ਕੋਸ਼ਿਸ਼ ਕਰੋ ਕਿ ਪਾਕਿਸਤਾਨ ਸੈਟਲ ਹੋਣ ਦੀ ਕੋਸ਼ਿਸ਼ ਕਰੋ। ਮੈਂ ਇਹ ਨਹੀਂ ਕਹਿੰਦਾ ਵੀ ਲੱਗੀ ਰੋਜ਼ੀ ਤੁਸੀਂ ਛੱਡ ਕੇ ਬਾਹਰੋਂ ਆ ਜਾਓ, ਮੇਰੀ ਗੱਲ ਮੰਨ ਕੇ ਨਹੀਂ। ਆਪਣਾ ਸੈਟਅਪ ਵੇਖੋ, ਘਰ ਦਾ ਆਪਣਾ ਗੁੰਜਾਇਸ਼ ਵੇਖੋ, ਫਿਰ ਤੁਸੀਂ ਆਵੋ ਪਾਕਿਸਤਾਨ। ਜ਼ਿੰਦਾਬਾਦ। ਅੱਜ ਵੀ ਆਵਣਾ, ਕੱਲ ਨੂੰ ਵੀ ਆਵਣਾ, 20 ਸਾਲਾਂ ਬਾਅਦ ਵੀ ਤੁਸੀਂ ਆਵਣਾ। ਕੋਸ਼ਿਸ਼ ਕਰੋ ਇੱਥੇ ਸੈਟਲ ਹੋਣ ਦੀ। ਅੱਲਾ ਦੀ ਜ਼ਾਤ ਬਾਂਹ ਫੜਦਾ ਬੰਦੇ ਦੀ। ਬਿਲਕੁਲ ਫੜਦਾ। ਜ਼ਿੰਦਾਬਾਦ ਨੇ, ਸੱਚੀਆਂ ਗੱਲਾਂ ਜੀ ਚਾਚਾ ਜੀ। ਇਹ ਦੇਖੋ ਜੀ, ਪਰਦੇਸ ਕੋਈ ਥੋੜਾ ਜਿਹਾ ਅਸੀਂ ਵੀ ਦੇਖਿਆ। ਅੱਛਾ ਜੀ। ਹਾਂਜੀ, ਲੇਕਿਨ ਇੱਥੇ ਰਿਹਾ ਨਾ ਕੋਲ, ਇੱਥੇ ਰਿਸ਼ਤੇਦਾਰ ਵੀ ਚੰਗੇ ਨਹੀਂ ਲੱਗਦੇ। ਜਦੋਂ ਤੁਸੀਂ ਪਰਦੇਸ 'ਚ ਹੋਣਾ, ਤੁਹਾਨੂੰ ਇਲਾਕੇ ਦਾ ਕੁੱਤਾ ਉੱਥੇ ਨਜ਼ਰ ਆ ਜਾਵੇ ਤੇ ਉਹ ਵੀ ਪਿਆਰਾ ਲੱਗਦਾ। ਭਾਈ ਹੋਣੀ ਖੜੇ ਆ ਕੋਲ, ਇਹਨਾਂ ਨੂੰ ਪੁੱਛ ਲਓ ਜਨੇ। ਇੱਥੇ ਕੋਲ ਤੁਹਾਨੂੰ ਵਸਦਿਆਂ ਆਪਣੇ ਕੋਲ ਰਿਸ਼ਤੇਦਾਰ ਜਾਂ ਗਵਾਂਢੀ ਵੀ ਚੰਗੇ ਨਹੀਂ ਲੱਗਦੇ।
ਉਹਨਾਂ ਨਾਲ ਵੀ ਆਪਾਂ ਅੱਖਾਂ ਫੇਰ ਕੇ ਲੰਘਦੇ ਆ ਤੇ ਜਦੋਂ ਬਾਹਰ ਸਾਲ 2 ਸਾਲ ਗੁਜ਼ਰ ਜਾਣੇ ਆ ਨਾ ਤੇ ਉੱਥੇ ਲੋਕਾਂ ਦੀਆਂ ਝਿੜਕਾਂ ਠੁੱਡੇ ਖਾ ਲੈਣੇ ਆ ਨਾ ਤੇ ਫਿਰ ਉੱਥੋਂ ਆਪਣੇ ਇਲਾਕੇ ਦਾ ਜੇ ਕੁੱਤਾ ਹੈ ਤੇ ਉਹ ਵੀ ਪਿਆਰਾ ਲੱਗਦਾ, ਯਾਰ ਇਹ ਸਾਡੇ ਇਲਾਕੇ ਦਾ ਕੁੱਤਾ। ਬਿਲਕੁਲ ਇੰਜ ਹੀ ਘਰ ਦੀ ਕਦਰ ਉਦੋਂ ਹੁੰਦੀ ਆ ਜਦੋਂ ਬੰਦਾ ਬਾਹਰ ਹੋਵੇ। ਬਾਹਰੋਂ ਹੋ ਕੇ ਤੇ ਸਿਆਣੇ ਕਹਿ ਗਏ ਬਾਹਰ ਦੀ ਸਾਲਮ ਤੇ ਘਰ ਦੀ ਅੱਧੀ। ਇਹ ਉਹੀ ਨਵੀਦ ਹੈ ਨਾ ਜਿਹੜਾ ਇੱਥੋਂ ਗਿਆ ਸੀ। ਇੱਥੋਂ ਗਿਆ ਸੀ, ਬਿਲਕੁਲ ਇੰਜ ਹੀ ਇਹਨੂੰ ਬਾਹਰ 10 ਸਾਲ ਲਾਏ ਤੇ ਕਦਰ ਹੋਈ ਹੈ। ਕਦਰ ਹੋਈ ਆ ਜੀ। ਇਹ ਤਾਂ ਕੋਰਸ ਆ। ਇਹ ਕੋਰਸ ਆ। ਇੱਕ ਹੋਰ ਅਸਰ ਇੱਥੇ ਅਸੀਂ ਕੰਮ ਕਰਦੇ ਨਹੀਂ। ਵਾਹ ਵਾਹ ਜਿੰਨਾ ਕੰਮ ਅਸੀਂ ਉੱਥੇ ਜਾ ਕੇ ਕਰਦੇ ਬਿਲਕੁਲ ਇੰਜ ਹੀ ਹੈ। ਉਹਨਾਂ ਕੰਮ ਅਸੀਂ ਇੱਥੇ ਕਰੀਏ ਤੇ ਉੱਥੇ ਨਾਲੋਂ ਰੋਜ਼ੀ ਇੱਥੇ ਸਾਡੇ ਕੋਲ ਜ਼ਿਆਦਾ। ਜ਼ਿਆਦਾ ਜੀ। ਹਾਂਜੀ, ਸਿਰਫ ਰੌਲਾ ਕੀ ਹੈ ਕਿ ਇੱਥੇ ਮੁੰਡੇ ਕਰਦੇ ਨਹੀਂ। ਦਿਲ ਲਾ ਕੇ ਨਹੀਂ ਕੋਈ ਬੰਦਾ ਵੀ ਕਰਦਾ। 12 ਘੰਟੇ ਬਾਅਦ ਡਿਊਟੀ ਦੇਣੀ ਪੈਂਦੀ ਹੈ, ਹਾਂਜੀ। ਇੱਥੇ 2 ਘੰਟੇ ਨਹੀਂ ਕੋਈ ਬੰਦਾ ਡਿਊਟੀ ਦੇ ਸਕਦਾ। ਹਾਂਜੀ ਹਾਂਜੀ ਹਾਂਜੀ, ਸੱਚੀ ਗੱਲ। ਅੱਛਾ ਬੜੀਆਂ ਮੈਨੂੰ ਗੱਲਾਂ, ਹਾਂਜੀ। ਨਵੀਦ ਸਾਹਿਬ ਦਾ ਨਾ ਜੀ ਮਾਸ਼ਾਅੱਲਾ, ਚਲੋ ਮੁਰਗੀਆਂ ਦਾ ਤਾਂ ਇਹਨਾਂ ਦਾ ਕਾਰੋਬਾਰ ਆ ਹਾਂਜੀ, ਹਾਂਜੀ। ਤੇ ਅੱਗੇ ਵੀ ਤੁਹਾਨੂੰ ਦਿਖਾ ਕੇ ਆਏ, ਇੱਕ ਪੜ੍ਹੇ ਲਿਖੇ ਮੁੰਡੇ ਨੇ ਕੀਤਾ, ਇੱਕ ਸਾਡੇ ਪਰਦੇਸੀ ਪੁੱਤਰ ਨੇ ਆਪਦੇ ਦੇਸ਼ 'ਚ ਆ ਕੇ ਕੀਤਾ। ਇਹ ਬੜਾ ਵੱਡਾ ਸੁਨੇਹਾ। ਬੜਾ ਵੱਡਾ। ਮੈਨੂੰ ਇਹਨਾਂ ਦੇ ਡੰਗਰ ਵੀ ਬੜੇ ਪਸੰਦ ਆਏ ਜੀ। ਮੈਂ ਇਹਨਾਂ ਦਾ ਝੋਟਾ ਤੁਹਾਨੂੰ ਜ਼ਰੂਰ ਦਿਖਾਣਾ ਜੀ, ਉਹਦਾ ਸ਼ੌਕ ਕਰਾਣਾ ਤੇ ਉਹ ਆਇਓ ਜੀ ਐਨ। ਆਇਓ। ਹਾਂ, ਬਹੁਤ ਸੋਹਣਾ ਮਾਸ਼ਾਅੱਲਾ ਝੋਟਾ। ਇਹ ਉਸੇ ਝੋਟੇ ਦੀਆਂ ਭੈਣਾਂ ਖੜੀਆਂ ਕਿ ਆ ਜਿਹੜੀਆਂ ਕੱਟੀਆਂ? ਨਹੀਂ ਜੀ, ਉਹ ਵੱਖਰਾ ਹੀ ਹੈ। ਉਹ ਵੱਖਰੀ ਬਲੱਡ ਲਾਈਨ, ਇਹ ਵੱਖਰੀ ਨੇ ਜੀ। ਅੱਛਾ ਅੱਛਾ, ਠੀਕ ਆ ਮਾਸ਼ਾਅੱਲਾ। ਆ ਜਿਹੜੀ ਮੋਢ ਦੇ ਲਾਗੇ ਵੱਛੀ ਖਲੋਤੀ ਆ, ਜੀ ਜੀ, ਇਹ ਵੱਛੀ ਕਿਹੜੀ ਨਸਲ ਆ ਜੀ? ਇਹ ਗਾਂ ਮਗਰ ਹੀ ਆਈਏ ਲੱਗਦੀ ਤੇ ਮੈਨੂੰ ਜਰਸੀ ਤੇ ਦੂਸਰੀ ਹੈ ਸਾਈਵਾਲ ਕਰਾਸ। ਹਾਂ, ਰੰਗ ਬਹੁਤ ਸੋਹਣਾ ਮਾਸ਼ਾਅੱਲਾ। ਹਾਂ, ਸੋਨੇ ਵਰਗਾ ਰੰਗ। ਆ ਝੋਟੇ ਦਾ ਮੂੰਹ ਐਨੂੰ ਕਰੋ ਜੀ। ਕੱਟ ਕਾਲੀਆਂ ਅੱਖਾਂ ਜੀ। ਹਾਂ, ਚੌੜਾ ਮੱਥਾ ਤੇ ਮੱਥੇ ਤੇ ਦੇਖੋ ਹੈ ਹੀ ਪੂਰਾ ਨਾਗ ਆਏ ਜੀ ਆ, ਕਾਲੀ ਜ਼ੁਬਾਨ ਮਾਸ਼ਾਅੱਲਾ, ਝੋਟਾ ਬਹੁਤ ਚੰਗਾ ਜੀ। ਅੱਛਾ, ਮੱਥਾ ਵੀ ਕਾਲਾ, ਅੱਖਾਂ ਵੀ ਕਾਲੀਆਂ, ਪੂਛਲ ਦੇ ਉੱਤੇ ਫੁੱਲੀ ਹੈ ਜੀ। ਹਾਂਜੀ, ਥੋੜੀ ਜਿਹੀ ਪੂਛਲ ਚਿੱਟੀ ਆ, ਬਾਕੀ ਸਾਰਾ ਹੀ ਕਾਲਾ ਜੀ। ਅੱਛਾ, ਜੀਭ ਵੀ ਕਾਲੀ ਹੈ ਜੀ। ਜੀ ਆ, ਅੱਛਾ ਅੱਛਾ, ਵਾਹ ਬਈ ਵਾਹ, ਕੀ ਬਾਤ ਹੈ। ਸੋਹਣਾ ਝੋਟਾ ਜੀ। ਇਹ ਕਿੰਨੀ ਕੁ ਦੇਰ ਹੋ ਗਈ ਤੁਹਾਡੇ ਕੋਲ ਹੈ ਜੀ? ਇਹ ਸ਼ੁਰੂ ਤੀ ਜਦੋਂ ਮੱਝ ਸੂਈ ਹੈ ਸਾਡੇ ਕੋਲ ਹੈ ਜੀ। ਅੱਛਾ, ਘਰ ਦਾ ਹੈ। ਘਰ ਦਾ ਜੀ, ਬਿਲਕੁਲ। ਅੱਛਾ, ਇਹ ਮੂੰਹ ਚੋਂ ਕਿਵੇਂ ਆ? ਮੂੰਹ ਚ ਚੋਗਾ। ਸਿਰ ਹਲਾਂਦਾ ਹੈ। ਇਹਨੂੰ ਤੋਰਿਓ ਜੀ ਮਾੜਾ ਜਿਹਾ। ਇਹਨੇ ਬੰਨਿਆ ਰਹਿਣ ਦੋ, ਉਂਝ ਤੋਰ ਦੋ। ਅੱਛਾ, ਮੱਝਾਂ ਦਾ ਵੀ ਮਾਸ਼ਾਅੱਲਾ ਸ਼ੌਕ ਆ ਜੀ ਤੁਹਾਨੂੰ। ਵਾਹ ਬਈ ਵਾਹ, ਇਹ ਸੋਹਣਾ ਝੋਟਾ ਜੀ। ਪਹਿਲਣ ਇਹਦੀ ਮਾਂ ਹੋ ਕੇ ਤੇ 18 ਕਿਲੋ ਦੁੱਧ ਦਿੰਦੀ ਰਹੀ ਹੈ, 9-9 ਕਿਲੋ ਜੀ। ਹਾਂ, ਉਹ ਜਿਹੜੀ ਝੋਟੀ ਹੈ ਨਾ ਜੀ, ਉਹ ਝੋਟੀ ਦੀ ਕੀ ਦਾਸਤਾਨ ਆ ਉਹ ਦੱਸਿਓ ਜੀ। ਮਾਸ਼ਾਅੱਲਾ ਬਹੁਤ ਸੋਹਣੀ ਉਹ ਝੋਟੀ। ਵੀ ਸਾਡੀ ਘਰ ਦੀ ਹੈ ਜੀ। ਇਸ ਝੋਟੇ ਦੀ ਭੈਣ? ਨਹੀਂ ਜੀ, ਅੱਛਾ, ਭੈਣ ਨਹੀਂ ਹੈ ਤੇ ਉਂਝ ਜਿਹੜੀ ਹੈ ਨਾ ਉਹ ਵੀ ਸਾਡੀ ਆਪਣੀ ਘਰ ਦੀ ਨਸਲ ਦੇਖਣਾ ਉਹਦੀਆਂ ਵੀ ਅੱਖਾਂ ਕਾਲੀਆਂ, ਜੀ। ਮੱਥਾ ਕਾਲਾ ਤੇ ਜੀ ਉਹਦੀ ਧੀ ਆ ਉਹ ਜਿਹੜੀ ਬੂਰੀ ਬੈਠੀ ਆ, ਉਹ ਜੀ ਦੇਖੋ ਆ। ਕੈਲੀ ਮੱਝ ਆ ਜੀ ਮਗਰ ਜੀ ਆ। ਬੈਠੀ। ਕੈਲੀ ਝੋਟੀ ਮਾਸ਼ਾਅੱਲਾ ਸੋਹਣੀ ਕੱਟੀ ਹੈ। ਮਤਲਬ ਭੈਣ ਨਹੀਂ ਤੇ ਉਹਦਾ ਰਿਸ਼ਤੇਦਾਰ ਆ। ਹਾਂ, ਨਹੀਂ ਇਹਨਾਂ ਦੇ ਦੋਵਾਂ ਦਾ ਨਾ ਮੂੰਹ ਮੱਥਾ ਇੱਕ ਜਿਹਾ ਹੀ ਆ। ਹਾਂਜੀ। ਨਵੀਦ ਸਾਹਿਬ, ਅੱਲਾਹ ਤਾਲਾ ਜੀ ਤੁਹਾਡੀ ਰੋਜ਼ੀ 'ਚ ਬਰਕਤ ਦੇਵੇ। ਤੁਸੀਂ ਆਮੀਨ। ਬੜੀ ਵੱਡੀ ਮਿਸਾਲ ਕਾਇਮ ਕੀਤੀ ਹੈ ਜੀ ਤੇ ਬੜਾ ਸੁਨੇਹਾ। ਤੇ ਇਹ ਬੋਰਡ ਥੋੜਾ ਪੀਪਲ ਜਿਹੜਾ ਤੁਹਾਡਾ, ਜੀ, ਇਹ ਕੀ ਗੱਲ ਆ? ਥੋੜਾ ਜਿਹਾ ਪੱਤੇ ਡੇਗੇ ਆ, ਕੀ ਕਿੰਨੀ ਕੁ ਉਮਰ ਹੈ ਦੀ? ਇਹ ਸਾਡੀ ਹੋਸ਼ ਤੋਂ ਪਹਿਲਾਂ ਦਾ ਹੀ ਹੈ ਜੀ। ਅੱਛਾ, ਤੁਸੀਂ ਜੀ। ਤੁਹਾਡੇ ਜੰਮਣ ਤੋਂ ਪਹਿਲਾਂ? ਪਹਿਲਾਂ ਦਾ ਹੀ ਹੈ ਜੀ। ਅੱਛਾ, ਇਹ ਤਾਂ ਫਿਰ ਬੜਾ ਟਾਈਮ ਹੋ ਗਿਆ। ਬਹੁਤ ਪੁਰਾਣਾ ਹੈ ਜੀ। ਐਤਕੀ ਥੋੜਾ ਫੁੱਟਿਆ ਨਹੀਂ, ਪਿਛਲੀ ਵਾਰੀ ਛੰਗਾ ਦਿੱਤਾ ਆ। 50-60 ਸਾਲ ਤਾਂ ਹੋਣੀ ਇਹਦੀ। ਤਕਰੀਬਨ। ਹਾਂ, ਉੱਤੇ ਆਲਣੇ ਬੜੇ ਪਾਏ ਹੋਏ ਜੀ ਜੀ ਇਹਨਾਂ ਨੇ। ਹੋ ਜਾਊਗਾ ਕਾਮਯਾਬ ਜੀ ਇਨਸ਼ਾਅੱਲਾ। ਪੁਰਾਣਾ ਪੀਪਲ ਆ, ਜੜਾਂ ਡੂੰਗੀਆਂ ਗਈਆਂ, ਜੀ। ਲਾਗੇ ਇਧਰੋਂ ਵੀ ਖਾਲਾ ਟੱਪ ਰਿਹਾ, ਉਧਰੋਂ ਵੀ ਖਾਲਾ ਟੱਪ ਰਿਹਾ। ਇਹਦੀਆਂ ਜੜਾਂ ਤੋੜ ਖਾਲੇ ਤੱਕ ਗਈਆਂ ਨੇ ਜੀ। ਹਾਂ, ਉਹ ਪਾਣੀ ਨੂੰ ਤੁਹਾਨੂੰ ਕੋਈ ਜੀ, ਜੀ। ਤੇ ਆ ਜਿਹੜੇ ਤੁਸੀਂ ਪੀਟਰ ਰੱਖੇ ਆ ਜੀ, ਜੀ। ਤੇ ਇਹ ਪਾਣੀ ਕੀ ਗੱਲ ਉੱਚਾ ਤੁਹਾਡਾ? ਨਹੀਂ ਜੀ, ਅਕਸਰ ਨਹਿਰੀ ਪਾਣੀ ਜਿਹੜਾ ਹੈ ਨਾ ਸਾਡਾ ਥੋੜਾ ਹੋਵੇ ਜਾਂ ਮਸਲਨ ਜ਼ਿਆਦਾ ਪੀਚ ਕਰਨਾ ਹੋਵੇ ਤੇ ਫਿਰ ਪੀਟਰ ਦਾ ਘੰਟਾ ਡੇਢ 2 ਚਲਾ ਲਈ ਵਿੱਚ ਚਲਾ ਲੈਣੇ ਜੀ। ਵੈਸੇ ਪਾਣੀ ਬਹੁਤ ਹੈ। ਹਾਂ, ਐਨ ਮੂੰਹ ਰੱਖੋ ਜੀ। ਨਵੀਦ ਸਾਹਿਬ, ਬੜੀ ਮਿਹਰਬਾਨੀ ਜੀ। ਠੀਕ ਬਹੁਤ ਹੈ ਜੀ, ਚੰਗਾ ਲੱਗਾ ਜੀ ਤੁਹਾਨੂੰ ਮਿਲ ਬਹੁਤ ਕੇ। ਮਿਹਰਬਾਨੀ ਜਨਾਬ, ਤੁਸੀਂ ਟਾਈਮ ਕੱਢਿਆ ਸਾਡੇ ਵਾਸਤੇ, ਸ਼ੁਕਰੀਆ, ਮਿਹਰਬਾਨੀ ਜੀ। ਨਹੀਂ ਜੀ, ਨਹੀਂ, ਬਹੁਤ ਬਹੁਤ ਮਿਹਰਬਾਨੀ। ਜਿਉਂਦੇ ਵਾਸਤੇ ਰਹੋ ਜੀ। ਠੀਕ ਹੈ ਜੀ। ਉਮੀਦ ਹੈ ਜੀ ਤੁਹਾਡੇ ਦੋਵੇਂ ਸੁਨੇਹੇ ਪਸੰਦ ਆਏ ਹੋਣੇ ਜੀ। ਵੀ ਪੜ੍ਹੇ ਲਿਖੇ ਮੁੰਡੇ ਦਾ ਤੁਹਾਨੂੰ ਦਿਖਾਇਆ ਵੀ ਕਿੱਦਾਂ ਆਪਦੇ ਡੇਰੇ ਤੇ ਰੌਣਕ ਬਣਾਈ ਹੈ। ਪਰਦੇਸ ਛੱਡ ਕੇ ਦੇਸ਼ 'ਚ ਆ ਕੇ ਨਵੀਦ ਸਾਹਿਬ ਨੇ ਕੰਮ ਕੀਤਾ। ਇਹ ਗੱਲ ਵੀ ਉਮੀਦ ਹੈ ਤੁਹਾਨੂੰ ਚੰਗੀ ਲੱਗੀ ਹੋਣੀ। ਦੁਆਵਾਂ 'ਚ ਯਾਦ ਰੱਖਿਓ ਜੀ। ਸਾਡੇ ਜਿੰਨੇ ਵੀ ਧੀ ਪੁੱਤਰ ਬਾਹਰ ਆ, ਸਾਡੀਆਂ ਸਦਾ ਦੁਆਵਾਂ ਉਹਨਾਂ ਵਾਸਤੇ ਆ ਵੀ ਅੱਲਾ ਦੀ ਜ਼ਾਤ ਉਹਨਾਂ ਨੂੰ ਉੱਥੇ ਖੈਰੀ ਸਲਾਮਤੀ ਰੱਖੇ ਤੇ ਕਾਮਯਾਬ ਰੱਖੇ। ਕਿਉਂ? ਜਦੋਂ ਘਰ ਤੋਂ ਦੂਰ ਜਾਣਾ, ਫਿਰ ਉੱਥੇ ਜਾ ਕੇ ਜੇ ਹੱਥ ਸਿੱਧਾ ਨਾ ਪਵੇ ਤਾਂ ਬੜਾ ਦੁੱਖ ਹੁੰਦਾ। ਉਹ ਇੱਕ ਮਿੰਟ ਵੀ ਟਪਾਣਾ ਔਖਾ ਹੋ ਜਾਂਦਾ। ਤੇ ਅੱਲਾ ਦੀ ਜ਼ਾਤ ਸਾਰੇ ਪਰਦੇਸੀਆਂ ਦੀ ਖੈਰੀ ਸਲਾਮਤੀ ਰੱਖੇ ਜੀ। ਬੜੀ ਮਿਹਰਬਾਨੀ। ਜਿਉਂਦੇ ਵਾਸਤੇ ਰਹੋ ਜੀ। ਦੱਬ ਲਓ ਬਟ।